ਕੰਗਣਾ ਰਣੌਤ ਜਿਹੜੀ ਕਿ ਇੱਕ ਪ੍ਰਸਿੱਧ ਅਭਿਨੇਤਰੀ ਆ ਬਠਿੰਡੇ ਆ ਕੇ ਜਿਹੜਾ ਮਾਫੀ ਮੰਗਣੀ ਪਈ ਮਾਤਾ ਮਹਿੰਦਰ ਕੌਰ ਦੀ, ਤੇ ਇਹੀ ਜਿੱਤ ਹੋ ਗਈ। लगता गलती हुई है कंगना जी उस वक्त, चाहे जाने में हुई अनजाने में हुई, गलती हुई है। देखिए भैया, आप अगर केस को देखें अच्छे से तो मेरा तो ओरिजिनल उसमें कुछ वाक्य था भी नहीं। ਆਪਣਾ ਇੱਕ ਮਸ਼ਹੂਰ ਗੀਤ ਹੁੰਦਾ ਸੀਗਾ ਨਾ ਜੀ, ਮਰਹੂਮ ਵੀ ਕਚਹਿਰੀਆਂ 'ਚ ਮੇਲੇ ਲੱਗਦੇ। 3-4 ਸਾਲ ਦੇ ਵਿੱਚ ਦੇਖੋ, ਇੱਕ ਤਾਂ ਉਹ ਫਿਲਮਾਂ ਦੇ ਵਿੱਚੋਂ ਹੀ ਆਊਟ ਹੋ ਗਈ। ਉਸ ਟਾਈਮ ਜਿਹੜੀ ਉਹਦੀ ਫਿਲਮ ਉਹ ਤੇਜਸ ਦੀ ਸੀਗੀ, ਉਹ ਵੈਸੇ ਕੋਈ ਦੇਖਣ ਨਹੀਂ ਗਿਆ। ਹੁਣ ਜੇ ਮੋਦੀ ਸਰਕਾਰ ਦੀ ਆਪਾਂ ਬੀਜੇਪੀ ਦੀ ਗੱਲ ਕਰੀਏ, ਕੇਂਦਰ ਦੀ ਗੱਲ ਕਰੀਏ, ਉਹਨਾਂ ਦਾ ਕੋਈ ਤਾਂ ਬੜਾ ਥਾਪੜਾ ਜਿਹਾ ਹੈ ਨਹੀਂ। ਇਹੋ ਜਿਹਾ ਵੀ ਆਪਣੇ ਟਵੀਟ ਦੇ ਉੱਪਰ ਹੋ ਜਾਂਦੀ ਆ ਕਿ ਮੈਂ ਚੰਗੀ ਨੇਤਾ ਨੂਤਾ ਜੀ ਬਣੀ ਆ, ਮੇਰੇ ਤੋਂ ਤਾਂ ਆਪਣੇ ਖਰਚੇ ਨਹੀਂ ਇਹਦੇ ਵਿੱਚੋਂ ਚੱਕ ਹੁੰਦੇ, ਇਹਨਾਂ ਤੇ ਚੰਗਾ ਅਭਿਨੇਤਰੀ ਰਹਿ ਜਾਂਦੀ। ਮੈਨੂੰ ਲੱਗਦਾ ਕਿ ਉਹ ਇੰਨਾ ਕਿਹੜਾ 2 ਵਾਰ ਬਿਆਨ ਦਿੱਤਾ ਉਹਨੇ ਕਚਹਿਰੀ ਤੋਂ ਪਹਿਲਾਂ ਤੇ ਕਚਹਿਰੀ ਤੋਂ ਬਾਅਦ ਵੀ, ਉਹ ਇਹਦੇ ਵਿੱਚ ਹਜੇ ਵੀ ਨਾ ਥੋੜ੍ਹੀ ਜਿਹੀ ਫਸੀ ਹੋਈ ਆ, ਆਪਣੇ ਆਪ ਨੂੰ ਥੋੜ੍ਹਾ ਜਿਹਾ ਬਚਾ ਕੇ ਚੱਲਦੀ ਪਈ ਆ। ਇਸ ਕਰਕੇ ਮੈਨੂੰ ਨਹੀਂ ਲੱਗਦਾ ਹੈਗਾ ਕਿ ਇਹਨੂੰ ਹਜੇ ਮਾਫੀ ਮਿਲੀ ਆ। भैया, आप अगर केस को देखें अच्छे से तो मेरा तो ओरिजिनल उसमें कुछ वाक्य था भी नहीं। ਤੇ ਇਸ ਵਾਰ ਕਿੱਦਾਂ ਆ ਕਿ ਇਹ 8ਵਾਂ ਕਮਿਸ਼ਨ ਲਾਗੂ ਜਿਹੜਾ ਹੋਣ ਲੱਗਾ, ਇਹਦਾ ਕੋਈ ਪੰਜਾਬ ਦੇ ਮੁਲਾਜ਼ਮਾਂ ਨੂੰ ਕੋਈ ਫਾਇਦਾ ਹੋਏਗਾ? ਇਸ ਟਾਈਮ ਜਿਹੜੀ ਸੂਬਾ ਸਰਕਾਰ ਆ ਉਹ ਮੰਦਹਾਲੀ ਦੇ ਵਿੱਚ ਹੀ ਆ, ਠੀਕ ਹੈ ਜੀ। ਸੈਲਰੀਆਂ ਦੇਣੀਆਂ ਜਾਂ ਜਿਹੜੀਆਂ ਪੈਨਸ਼ਨਾਂ ਦੇਣੀਆਂ, ਉਹਦੇ ਲਈ ਜਿਹੜੇ ਫੰਡ ਆ ਇਹਨਾਂ ਦੇ ਤਕਰੀਬਨ ਹੱਥ ਖੜੇ ਪਏ ਆ, ਕਿਉਂਕਿ ਇਹਨਾਂ ਦੇ ਹੱਥ 'ਚ ਕੁਛ ਹੈ ਨਹੀਂ ਸੀਗਾ। ਹੁਣ ਕਹਿੰਦੇ ਵੀ ਅਸੀਂ ਆਪਣਾ ਪੇ ਕਮਿਸ਼ਨ ਬਣਾਉਣਾ ਨਹੀਂ ਹੈਗਾ। ਇਹ ਪਹਿਲੀ ਵਾਰ ਹੋਇਆ ਕਿ ਅਸੀਂ ਆਪਣਾ ਪੇ ਕਮਿਸ਼ਨ ਨਹੀਂ ਬਣਾਉਣਾ ਹੈਗਾ ਜੀ। ਜੋ ਕੇਂਦਰ ਲਾਗੂ ਕਰੂਗਾ ਅਸੀਂ ਉੱਥੇ ਲਾ ਦਾਂਗੇ। ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ। ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਇੰਡੋਸ ਪ੍ਰਾਈਮ। ਚਰਚਾ ਕਰਾਂਗੇ ਪੰਜਾਬ ਦੇ ਕੁਝ ਅਹਿਮ ਮੁੱਦਿਆਂ ਦੇ ਉੱਤੇ। ਸਭ ਤੋਂ ਪਹਿਲਾਂ ਚਰਚਾ ਰਹੇਗੀ ਬੀਬੀ ਮਹਿੰਦਰ ਕੌਰ ਦੀ, ਜਿਨ੍ਹਾਂ ਨੇ ਕਿ ਮਾਫੀ ਮੰਗਵਾਈ ਆ ਕੰਗਣਾ ਰਣੌਤ ਤੋਂ। ਅਤੇ ਦੂਜੀ ਅਸੀਂ ਗੱਲ ਕਰਾਂਗੇ ਪੰਜਾਬ ਪੁਲਿਸ ਦੇ ਉੱਤੇ ਇੱਕ ਵਾਰੀ ਫੇਰ ਕਾਰਵਾਈ ਹੋਈ ਆ। DIG ਤੋਂ ਬਾਅਦ AIG ਦੇ ਉੱਤੇ ਵੀ CBI ਨੇ ਸਕੰਜਾ ਕੱਸਿਆ, ਅਤੇ ਉਹਦੇ ਬਾਰੇ ਵੀ ਜੇਕਰ ਅਸੀਂ ਕਰਾਂਗੇ। ਅਤੇ ਨਾਲ ਹੀ ਗੱਲ ਕਰਾਂਗੇ ਜਿਹੜਾ 8ਵਾਂ ਪੇ ਕਮਿਸ਼ਨ ਸੈਂਟਰ ਦੇ ਵੱਲੋਂ ਆ ਰਿਹਾ ਆ, ਉਹਦੇ ਬਾਰੇ ਵੀ ਚਰਚਾ ਜਿਹੜੀ ਕਰਾਂਗੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਆਪਣੇ ਸਹਿਯੋਗੀ ਹਰਜੀਤ ਲਸਾੜਾ ਜੀ ਦਾ, ਜਿਹੜੇ ਕਿ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਨੇ। ਸਤਿ ਸ਼੍ਰੀ ਅਕਾਲ ਲਸਾੜਾ ਸਾਹਿਬ। ਸਤਿ ਸ਼੍ਰੀ ਅਕਾਲ ਦਲਜੀਤ ਜੀ। ਅਤੇ ਲਸਾੜਾ ਸਾਹਿਬ, ਜਿੱਦਾਂ ਕਹਿ ਲਓ ਕਿ 80 ਸਾਲਾ ਮਾਤਾ ਮਹਿੰਦਰ ਕੌਰ ਬਹਾਦਰਗੜ੍ਹ ਤੋਂ ਆ, ਬਹਾਦਰੀ ਆਪਣੀ ਦਿਖਾਈ ਆ। ਇੱਕ ਕਾਨੂੰਨ ਨੇ ਵੀ ਆਪਣਾ ਇਹ ਦਿਖਾਇਆ ਕਿ ਜੇ ਤੁਹਾਨੂੰ ਕਾਨੂੰਨ ਦਾ ਪਤਾ ਆ ਤਾਂ ਤੁਸੀਂ ਵੱਡੇ ਤੋਂ ਵੱਡੇ ਜਿਹੜੇ ਇੱਥੇ ਆਪਣੇ ਆਪ ਨੂੰ ਬਲੀ ਬੜਾ ਸਮਝਦੇ ਆ ਜੀ ਜੀ, ਅਤੇ ਉਹਨਾਂ ਨੂੰ ਵੀ ਕਹਿ ਲਓ ਵੀ ਗੋਡਨੀ ਭਾਰ ਕਰ ਦਿੰਦੇ ਆ। ਅਤੇ ਦੋਸਤੋ, ਥੋੜ੍ਹਾ ਜਿਹਾ ਤੁਹਾਨੂੰ ਦੱਸ ਦਈਏ ਕਿ 2020 ਦੀ ਜਿਹੜੀ ਘਟਨਾ ਆ, ਕਿਉਂਕਿ ਕਾਫੀ ਉਸ ਵੇਲੇ ਮੀਡੀਆ ਦੇ ਵਿੱਚ ਛਾਈ ਸੀ, ਅਤੇ ਉਸ ਵੇਲੇ ਮਾਤਾ ਮਹਿੰਦਰ ਕੌਰ ਕਿਸਾਨ ਅੰਦੋਲਨ ਦੇ ਵਿੱਚ ਸ਼ਿਰਕਤ ਕਰਦੀ ਹੈ। ਅਤੇ ਕੰਗਣਾ ਰਣੌਤ ਜਿਹੜੀ ਕਿ ਇੱਕ ਪ੍ਰਸਿੱਧ ਅਭਿਨੇਤਰੀ ਆ, ਉਹਨੇ ਟਵੀਟ ਕੀਤਾ। ਟਵੀਟ ਦੇ ਵਿੱਚ ਇਹ ਕਿਹਾ ਕਿ ਉੱਧਰੋਂ ਇੱਕ ਸ਼ਹੀਨ ਬਾਗ ਦੇ ਵਿੱਚ ਵੀ ਜਿਹੜਾ ਸਿਟੀਜ਼ਨ ਅਮੈਂਡਮੈਂਟ ਐਕਟ ਦੀ ਗੱਲ ਚੱਲ ਰਹੀ ਸੀ, ਉਹਦੇ ਵਿਰੋਧ ਦੇ ਵਿੱਚ ਪ੍ਰਦਰਸ਼ਨ ਹੋ ਰਿਹਾ ਸੀ। ਅਤੇ ਇਹ ਜਿਹੜੀ ਐਕਟਰੈਸ ਹੈਗੀ ਆ, ਇਹਨੇ ਟਵੀਟ ਕੀਤਾ ਕਿ 100-200 ਰੁਪਇਆ ਲੈ ਕੇ ਬੀਬੀਆਂ ਆ ਜਾਂਦੀਆਂ ਆ ਪ੍ਰੋਟੈਸਟ ਕਰਨ ਦੇ ਵਿੱਚ। ਮਾਣਹਾਨੀ ਦਾ ਦਾਅਵਾ ਜਿਹੜਾ ਕੀਤਾ ਮਾਤਾ ਮਹਿੰਦਰ ਕੌਰ ਨੇ, ਭਾਵੇਂ ਕਿ ਬਹੁਤ ਮਾੜੀ ਸਿਹਤ ਕਹਿ ਲਓਗੇ, ਬਜ਼ੁਰਗ ਅਵਸਥਾ ਦੇ ਵਿੱਚ ਨੇ, ਅਤੇ ਉਹਨਾਂ ਦੇ ਪਤੀ ਜਿਹੜੇ ਆ ਉਹ ਆਉਂਦੇ ਰਹੇ ਆ ਹੀਅਰਿੰਗ ਦੇ ਵਿੱਚ। ਅਤੇ ਹੁਣ ਜਿਹੜਾ ਬਠਿੰਡਾ ਆਉਣਾ ਪਿਆ ਅਭਿਨੇਤਰੀ ਨੂੰ, ਇੱਕ ਵਾਰੀ ਇਹੀ ਕਹਿ ਲਓ ਕਿ ਬਠਿੰਡੇ ਆ ਕੇ ਜਿਹੜਾ ਮਾਫੀ ਮੰਗਣੀ ਪਈ ਮਾਤਾ ਮਹਿੰਦਰ ਕੌਰ ਦੀ, ਅਤੇ ਇਹੀ ਜਿੱਤ ਹੋ ਗਈ। ਕੀ ਦੇਖਦੇ ਹੋ ਇਸ ਸਮੀਕਰਨ ਨੂੰ? ਆਪਣਾ ਇੱਕ ਮਸ਼ਹੂਰ ਗੀਤ ਹੁੰਦਾ ਸੀਗਾ ਨਾ ਜੀ, ਮਰਹੂਮ ਵੀ ਕਚਹਿਰੀਆਂ 'ਚ ਮੇਲੇ ਲੱਗਦੇ। ਹੁਣ ਲੋਕੀ ਪਤਾ ਸੋਸ਼ਲ ਮੀਡੀਆ 'ਤੇ ਕੀ ਦੇਖਦੇ, ਜਦੋਂ ਪੈਂਦੀ ਹੈ ਤਰੀਕ ਕੰਗਣਾ ਦੀ, ਉਦੋਂ ਤਾਂ ਜਿਹੜੇ ਕਚਹਿਰੀਆਂ ਦੇ ਮੇਲੇ ਲੱਗਦੇ ਸੀ ਉਹ 'ਚ ਬੱਲੇ ਬੱਲੇ ਦੀ ਬੂ ਆਉਂਦੀ ਸੀਗੀ ਵੀ ਅਸੀਂ ਆਏ ਤਾਂ ਮੇਲੇ ਲੱਗੇ ਹੋਏ ਆ। ਇੱਥੇ ਜਿਹੜਾ ਮੇਲਾ ਲੱਗਿਆ ਨਾ, ਉਹ ਕੰਗਣਾ ਦੀ ਜੜੀ ਬਹਿ ਗਿਆ। ਕਿਉਂਕਿ ਜਿਸ ਟਾਈਮ ਕੰਗਣਾ ਨੇ ਕੀਤਾ ਕੀ ਸੀ, ਜਿਹੜੀ ਉਹ ਟਵੀਟ ਕੀਤੀ ਸੀਗੀ, ਉਹ ਸਿੱਧੀ ਟਵੀਟ ਨਹੀਂ ਸੀਗੀ, ਟਵੀਟ ਦੀ ਰੀਟਵੀਟ ਹੋਈ ਸੀ। ਹਾਂਜੀ, ਉਹ ਰੀਟਵੀਟ ਹੀ ਦੇਖ ਲਓ ਇੱਥੇ ਤੱਕ ਆ ਕੇ ਪਹੁੰਚ ਗਈ ਆ। ਹਾਂਜੀ, ਅਤੇ ਉਸ ਵੇਲੇ ਜਦੋਂ ਰੀਟਵੀਟ ਕੀਤੀ ਆ, ਬੰਦਾ ਭੁੱਲ ਜਾਂਦਾ ਆ ਵੀ ਮੈਂ ਪਾਵਰ 'ਚ ਆ, ਮੇਰੀ ਤਾਂ ਕਹਿ ਲਓ ਕਿ PM ਦੇ ਨਾਲ ਸਿੱਧੀ ਗੱਲਬਾਤ ਆ। ਉਦੋਂ ਕਹਿੰਦੇ ਹੁੰਦੇ ਵੀ ਥਾਪੜਾ ਮਿਲਦਾ ਆ, ਬੰਦਾ ਥੋੜ੍ਹਾ ਹਵਾ ਦੇ ਵਿੱਚ ਆ ਜਾਂਦਾ ਆ। ਕੁਛ ਉਦੋਂ ਇਹ ਵੀ ਸੀਗਾ ਵੀ ਫਿਲਮਾਂ ਆਉਣੀ, ਪਤਾ ਨਹੀਂ ਕਿੱਡੀ ਕੁ ਝੰਡੀ ਆ। ਹੁਣ ਉਹ ਸਾਲ ਸੀਗੇ ਅਤੇ ਹੁਣ ਅੱਜ ਦਾ ਸਾਲ ਆ, ਠੀਕ ਹੈ ਜੀ।
3-4 ਸਾਲ ਦੇ ਵਿੱਚ ਦੇਖੋ, ਇੱਕ ਤਾਂ ਉਹ ਫਿਲਮਾਂ ਦੇ ਵਿੱਚੋਂ ਹੀ ਆਊਟ ਹੋ ਗਈ। ਹੂੰ ਉਸ ਟਾਈਮ ਜਿਹੜੀ ਉਹਦੀ ਫਿਲਮ ਉਹ ਤੇਜਸ ਦੀ ਸੀਗੀ, ਉਹ ਵੈਸੇ ਕੋਈ ਦੇਖਣ ਨਹੀਂ ਗਿਆ ਤੇ ਉੱਥੋਂ ਮੇਰੇ ਖਿਆਲ ਨੇ ਬਹੁਤ ਘਾਟਾ ਖਾਧਾ। ਐਮਰਜੈਂਸੀ ਦੀ ਗੱਲ ਕਰਦੇ ਐਮਰਜੈਂਸੀ ਦੀ ਉਸ ਤੋਂ ਪਹਿਲਾਂ ਤੇਜਸ ਵੀ ਆਈ ਸੀ, ਉਹ ਵੀ ਕਿਸੇ ਨੇ ਦੇਖਣ ਨਹੀਂ ਗਿਆ, ਉਹ ਵੀ ਘਾਟਾ ਬਹੁਤ ਪਵਾ ਕੇ ਗਈ ਆ। ਹਾਂਜੀ। ਹੁਣ ਜੇ ਮੋਦੀ ਸਰਕਾਰ ਦੀ ਆਪਾਂ ਬੀਜੇਪੀ ਦੀ ਗੱਲ ਕਰੀਏ, ਕੇਂਦਰ ਦੀ ਗੱਲ ਕਰੀਏ, ਉਹਨਾਂ ਦਾ ਕੋਈ ਨਾ ਬੜਾ ਥਾਪੜਾ ਜਿਹਾ ਹੈ ਨਹੀਂਗਾ। ਇਹਨੂੰ ਹੁਣ ਇਹ ਲੱਗਦਾ ਵੀ ਇੱਕ ਤਾਂ ਮੇਰੀ ਇਹ ਫਿਲਮੀ ਨਗਰੀ ਵੀ ਗਈ, ਦੂਜੀ ਮੇਰੀ ਕੋਈ ਸਾਖ ਵੀ ਨਹੀਂ ਬਣੀ ਹੈਗੀ ਇਹਦੇ ਆਪਣੇ ਖਿੱਤੇ ਦੇ ਵਿੱਚ, ਤੀਸਰਾ ਜਿਹੜਾ ਇਹ ਪੰਗਾ ਲਿਆ ਹੋਇਆ ਇਹਨੂੰ ਵਿੱਚ ਵਿਚਾਲੇ ਬਣਾ ਕੇ ਛੱਡਿਆ ਹੋਇਆ। ਇਹ ਤਾਂ ਕਈ ਵਾਰ ਇਹੋ ਜਿਹਾ ਵੀ ਆਪਣੇ ਟਵੀਟ ਦੇ ਉੱਪਰ ਹੋ ਜਾਂਦੀ ਆ ਕਿ ਮੈਂ ਚੰਗੀ ਨੇਤਾ ਨੂਤਾ ਜੀ ਬਣੀ ਆ, ਮੇਰੇ ਤੋਂ ਤਾਂ ਆਪਣੇ ਖਰਚੇ ਨੇ ਇਹਦੇ ਵਿੱਚੋਂ ਚੱਕ ਹੁੰਦੇ, ਇਹਨਾਂ ਤੇ ਚੰਗਾ ਮੈਂ ਅਭਿਨੇਤਰੀ ਰਹਿ ਜਾਂਦੀ। ਪਰ ਇਹ ਦੇਖੋ ਕਿ ਜਿੰਨੇ ਵੀ ਬੀਜੇਪੀ ਦੇ ਇਦਾਂ ਦੇ ਲੀਡਰ ਆਏ ਆ, ਬੀਜੇਪੀ ਨੇ ਬੜਾ ਇਹਨਾਂ ਨੂੰ ਉਤਸ਼ਾਹ ਦਿੱਤਾ, ਇੱਕ ਤਰ੍ਹਾਂ ਕਹਿ ਲਓ ਕਿ ਸ਼ਾਇਦ ਇਹ ਇੱਕ ਪਰੰਪਰਾ ਜਿਹੀ ਚਲਾ ਲਈ ਸੀ ਵੀ ਜਿਹੜਾ ਕੋਈ ਬੰਦਾ ਇਦਾਂ ਦੇ ਤੱਤੇ ਜਾਂ ਬਿਆਨ ਦਿੰਦਾ ਆ, ਚਾਹੇ ਉਹ ਘੱਟ ਗਿਣਤੀਆਂ ਦੇ ਖਿਲਾਫ ਹੈਗਾ ਆ ਜਾਂ ਜਿਹੜੇ ਮੁਸਲਿਮ ਆ ਸਪੈਸ਼ਲੀ, ਉਹਨਾਂ ਦੇ ਖਿਲਾਫ ਤੁਸੀਂ ਬਿਆਨ ਦਿਓ, ਉਹਨੂੰ ਤੁਹਾਨੂੰ ਕੋਈ ਨਾ ਕੋਈ ਟਿਕਟ ਦੇ ਦੇਣੀ ਆ, ਤੁਹਾਨੂੰ ਜਿਤਾ ਵੀ ਦਿੱਤਾ ਜਾਂਦਾ ਆ। ਤੇ ਇਹਨੂੰ ਵੀ ਐਮਪੀ ਸ਼ਾਇਦ ਇਹ ਜਿੰਨਾ ਇਹ ਵਿਰੋਧ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਰਹੀ ਆ, ਮੋਦੀ ਸਰਕਾਰ ਦੇ ਜਿੱਦਾਂ ਹੱਕ ਦੇ ਵਿੱਚ ਇਹ ਭੁਗਤੀ ਆ, ਉਹਦਾ ਚਲੋ ਸਿੱਟਾ ਇਹਨੂੰ ਮਿਲ ਗਿਆ, ਐਮਪੀ ਦਾ ਬਣ ਗਈ। ਪਰ ਆ ਜਿਹੜੀ ਬਾਅਦ 'ਚ ਖੱਜਲ ਖੁਆਰੀ ਹੋ ਰਹੀ ਆ, ਉਹ ਖੱਜਲ ਖੁਆਰੀ ਇਹ ਆ ਵੀ ਹੁਣ ਜਿਹੜਾ ਕੇਂਦਰ ਆ ਉਹ ਇਹਦੀ ਬਾਹਲੀ ਪੈਰਵੀ ਨਹੀਂ ਕਰਦਾ, ਕਿਉਂਕਿ ਉੱਥੋਂ ਵੀ ਥੋੜ੍ਹੀ ਜਿਹੀ ਚੂੜੀ ਟਾਈਟ ਕੀਤੀ ਗਈ ਸੀ ਵੀ ਤੂੰ ਹੁਣ ਥੋੜ੍ਹਾ ਜਿਹਾ ਨਾ ਹਿਸਾਬ ਨਾਲ ਚੱਲ, ਵੀ ਸਾਡੀ ਵੀ ਫਿਰ ਜਵਾਬਦੇਹੀ ਹੋ ਜਾਂਦੀ ਹੈ ਵੀ ਅਸੀਂ ਤਾਂ ਪਹਿਲਾਂ ਹੀ ਕੇਂਦਰ ਵਾਲੇ ਫਸੇ ਹੋਏ ਹਾਂ। ਹਾਂਜੀ। ਦੂਸਰਾ ਉਦੋਂ ਜਦੋਂ ਪਾਵਰ 'ਚ ਸੀਗੀ ਤਾਂ ਇਹਨੂੰ ਇਹ ਸੀਗਾ ਵੀ ਕੋਈ ਗੱਲ ਨਹੀਂ, ਜੇ ਕਿਸੇ ਨੇ ਹੁਣ ਮਾਨਹਾਨੀ ਕਰ ਵੀ ਦਿੱਤੀ ਹੈ ਕੋਈ ਨਹੀਂ, ਦਿੱਲੀ ਭੁਗਤ ਲਵਾਂਗੇ, ਜਾਂ ਹਾਈ ਕੋਰਟ ਤੋਂ ਨਾ ਹੋਇਆ ਤੇ ਜਾ ਕੇ ਆਪਾਂ ਸੁਪਰੀਮ ਕੋਰਟ 'ਚ ਪਾ ਦਾਂਗੇ। ਮਸਲਾ ਇਹਦਾ ਹੁਣ ਇਹ ਬਣ ਗਿਆ ਦਲਜੀਤ ਜੀ ਕਿ ਸੁਪਰੀਮ ਕੋਰਟ ਤੱਕ ਇਹ ਗਈ ਆ, ਲੇਕਿਨ ਉਹਨਾਂ ਨੇ ਕੇਸ ਦੀ ਨਾਜ਼ੁਕਤਾ ਨੂੰ ਦੇਖਦੇ ਹੋਏ ਨਾ ਕਿਹਾ ਵੀ ਤੈਨੂੰ ਬਠਿੰਡੇ ਹੀ ਜਾ ਕੇ ਪੇਸ਼ੀ ਭੁਗਤਣੀ ਪੈਣੀ ਆ। ਸੋ ਬਠਿੰਡੇ ਅਦਾਲਤ ਦੇ ਵਿੱਚ ਜਾਣਾ ਇਹ ਇਹਦੇ ਲਈ ਸਭ ਤੋਂ ਵੱਡੀ ਨਮੋਸ਼ੀ, ਇਸ ਕਰਕੇ ਇਹਨੇ ਹੁਣ ਥੋੜ੍ਹਾ ਜਿਹਾ ਯੂ ਟਰਨ ਮਾਰਿਆ। ਮੈਂ ਤੈਨੂੰ ਭਾਈ ਥੋੜ੍ਹਾ ਜਿਹਾ ਯੂ ਟਰਨ ਕਹੂੰਗਾ ਕਿ ਮੇਰੀਆਂ ਸੂਬੇ ਦੀਆਂ ਵੀ ਮਾਵਾਂ ਤੇ ਪੰਜਾਬ ਦੀਆਂ ਮਾਵਾਂ ਤਾਂ ਸਾਂਝੀਆਂ ਹੁੰਦੀਆਂ, ਜੇ ਮੇਰੇ ਕੋਲ ਕੁਛ ਉਹਨਾਂ ਦੇ ਮਾਣ ਸਨਮਾਨ ਦੇ ਵਿੱਚ ਕੁਛ ਬੋਲਿਆ ਗਿਆ ਹੋਵੇ ਤੇ ਮੈਂ ਦਿਲੋਂ ਮਾਫੀ ਮੰਗਦੀ ਹਾਂ। ਹੁਣ ਜਿਹੜੀ ਇਹ ਸ਼ਬਦਾਵਲੀ ਹੈ ਕਿ ਉਹਨਾਂ ਦੀ ਮਾਣ ਸਨਮਾਨ ਦੇ ਵਿੱਚ ਕੁਛ ਗਲਤ ਬੋਲਿਆ ਗਿਆ ਹੋਵੇ, ਬਈ ਤੂੰ ਬੋਲੀ ਆ, ਤੂੰ ਰੀਟਵੀਟ ਕੀਤੀ ਆ, ਤੂੰ ਹੁਣ ਮੰਨ ਲਾ ਕੇ ਮੇਰੇ ਕੋਲ ਬੋਲਿਆ ਗਿਆ ਆ, ਫੇਰ ਜਿਹੜੀ ਤੂੰ ਕਹਿੰਦੀ ਨਾ ਦਿਲੋਂ ਮਾਫੀ ਮੰਗੀ ਆ, ਫੇਰ ਉਹਨੂੰ ਕਬੂਲਿਆ ਜਾਂਦਾ ਦਿਲੋਂ ਮਾਫੀ ਨੂੰ, ਖਾਸ ਕਰਕੇ ਜਿਹੜੇ ਪੰਜਾਬੀ ਬੰਦੇ ਆ। ਮੈਨੂੰ ਲੱਗਦਾ ਕਿ ਉਹ ਇੰਨਾ ਕਿਹੜਾ 2 ਵਾਰ ਬਿਆਨ ਦਿੱਤਾ ਉਹਨੇ ਕਚਹਿਰੀ ਤੋਂ ਪਹਿਲਾਂ ਤੇ ਕਚਹਿਰੀ ਤੋਂ ਬਾਅਦ ਵੀ, ਉਹ ਇਹਦੇ ਵਿੱਚ ਹਜੇ ਵੀ ਨਾ ਥੋੜ੍ਹੀ ਜਿਹੀ ਫਸੀ ਹੋਈ ਆ, ਆਪਣੇ ਆਪ ਨੂੰ ਥੋੜ੍ਹਾ ਜਿਹਾ ਬਚਾ ਕੇ ਚੱਲਦੀ ਪਈ ਆ। ਇਸ ਕਰਕੇ ਮੈਨੂੰ ਨਹੀਂ ਲੱਗਦਾ ਹੈਗਾ ਕਿ ਇਹਨੂੰ ਹਜੇ ਮਾਫੀ ਮਿਲੀ ਆ, ਇਹ ਉੱਥੇ ਪੇਸ਼ੀਆਂ ਭੁਗਤੂਗੀ ਜੇ ਇਹਦਾ ਇਹੀ ਚੱਲਣ ਰਿਹਾ। ਜੇ ਦਿਲੋਂ ਇਹ ਮਾਫੀ ਮੰਗ ਜਾਂਦੀ ਤਾਂ ਪਰਿਵਾਰ ਕੀ ਆ, ਪੂਰੇ ਪੰਜਾਬ ਨੇ ਇਹਨੂੰ ਮਾਫ ਕਰ ਦੇਣਾ ਸੀਗਾ। ਮਾਤਾ ਨੇ ਤਾਂ ਕਿਹਾ ਵੀ ਮੈਂ ਇਹਨੂੰ ਮਾਫ ਨਹੀਂ ਕਰਨਾ ਅਜੇ ਤੱਕ, ਕਿਉਂਕਿ ਉਹਦੀ ਸ਼ਬਦਾਵਲੀ 'ਚ ਉਹ ਦਿੱਲੀ ਵਾਲੀ ਗੱਲ ਨਹੀਂ ਨਾ ਹੈਗੀ। ਇਹ ਤਾਂ ਇਹਦੀ ਜਗ੍ਹਾ 'ਤੇ ਕੋਈ ਸਿਆਣਾ ਹੋਰ ਦਿਮਾਗ ਹੁੰਦਾ, ਉੱਥੇ ਸਾਫ਼ ਕਹਿ ਦਿੰਦੀ ਕਿ ਪਹਿਲੀ ਗੱਲ ਤਾਂ ਮੇਰੇ ਲਈ ਇਹ ਨਮੋਸ਼ੀ ਆ ਕਿ ਮੈਂ ਇੱਥੇ ਤੱਕ ਮੈਨੂੰ ਆ ਭੁਗਤਣਾ ਪੈ ਗਿਆ, ਆਫਟਰ ਆਲ ਐਮਪੀ ਆ। ਦੂਸਰਾ ਕਹਿ ਦੇਵੇ ਨਾ ਵੀ ਮੇਰੇ ਕੋਲ ਗਲਤ ਟਵੀਟ ਹੋ ਗਈ ਸੀਗੀ, ਮੈਂ ਇਹਦੀ ਮਾਫੀ ਮੰਗਦੀ ਆ ਇੱਕ ਸਿਟੀਜ਼ਨ ਹੋਣ ਦੇ ਨਾਤੇ, ਕਿਉਂਕਿ ਇੱਕ ਆਮ ਇਨਸਾਨ ਹੁੰਦਾ, ਇੱਕ ਐਮਪੀ ਹੁੰਦਾ ਜਾਂ ਵਿਧਾਇਕ ਹੁੰਦਾ, ਉਹਦੀ ਆਪਾਂ ਕੁਛ ਉਹਦੀ ਜ਼ਿੰਮੇਵਾਰੀ ਜ਼ਿਆਦਾ ਵੱਧ ਜਾਂਦੀ ਆ। ਤੂੰ ਚੁੱਪ ਕਰਕੇ ਹਰਿਮੰਦਰ ਸਾਹਿਬ ਦਰਸ਼ਨ ਤੇ ਚੱਲ ਜਾ, ਉੱਥੇ ਜਾ ਕੇ ਟਵੀਟ ਦੇ ਲੈ ਤੇਰੀ ਮਾਫੀ ਨਾਲੇ ਹੋ ਗਈ ਸੀਗੀ। ਪਰ ਐਡਾ ਹੁਣ ਦਿਮਾਗ ਕੌਣ ਲੈ ਕੇ ਆ? ਨਾਲ ਸਲਾਹਕਾਰ ਵੀ ਹੈ ਨਾ ਚਾਹੀਦੇ ਆ। ਉਹ ਅਭਿਨੇਤਰੀ ਨੂੰ ਇਹ ਆ ਕਿ ਮੈਂ ਬਹੁਤ ਇੰਟੈਲੀਜੈਂਟ ਆ। ਉਹ ਕਈ ਵਾਰੀ ਕੀ ਹੁੰਦਾ ਕਿ ਜਦੋਂ ਜ਼ਿਆਦਾ ਤੁਸੀਂ ਦਿਮਾਗ ਇੱਦਾਂ ਦਾ ਭਰਮ ਭਾਲ ਲੈਂਦੇ ਆ, ਫਿਰ ਉਹਦੇ ਵੀ ਖਦਸ਼ੇ ਜਿਹੜੇ ਹੋ ਜਾਂਦੇ ਆ। ਪਰ ਜਦੋਂ ਤੁਸੀਂ ਦੇਖੋ ਵੀ ਪੰਜਾਬੀ ਜਿਹੜੇ ਇਹਦੇ ਬੜੇ ਜੜੀਂ ਬੈਠੇ ਆ, ਦਲਜੀਤ ਦੋਸਾਂਝ ਦੇ ਨਾਲ ਬੜਾ ਗਹਿਮਾ ਗਹਿਮੀ ਇਸੇ ਗੱਲ ਤੋਂ ਹੋਈ ਆ। ਫਿਰ ਇੱਕ ਥਾਂ ਦੇ ਉੱਤੇ ਇਹ ਏਅਰਪੋਰਟ ਦੇ ਉੱਤੇ ਵੀ ਥੋੜ੍ਹਾ ਜਿਹਾ ਇਹਨੂੰ ਮਿਸਬਿਹੇਵ ਦਾ ਸਾਹਮਣਾ ਕਰਨਾ ਪਿਆ, ਭਾਵੇਂ ਕਿ ਆਪਾਂ ਉਹ ਹੱਕ 'ਚ ਵਿੱਚ ਨਹੀਂ ਹੈਗੇ ਕਿ ਇੱਕ ਸਰਕਾਰੀ ਮੁਲਾਜ਼ਮ ਜਿਹੜਾ ਸੇਫਟੀ ਦੇ ਵਿੱਚ ਆ, ਪਰ ਉਹ ਵੀ ਇੱਕ ਤਰ੍ਹਾਂ ਦਾ ਰੋਸ ਸੀ। ਤੇ ਇੱਕ ਤਰ੍ਹਾਂ ਦੇ ਨਾਲ ਸਬਕ ਤਾਂ ਕਈ ਵਾਰੀ ਇਹਨਾਂ ਨੂੰ ਜਿਹੜੇ ਆ ਮਿਲ ਚੁੱਕੇ ਆ, ਪਰ ਫਿਰ ਵੀ ਉਹ ਜਿਹੜੀ ਇੱਕ ਰੱਖਣੀ ਇੱਕ ਭਾਵਨਾ, ਹੇਟ ਵਾਲੀ ਭਾਵਨਾ, ਹੇਟ ਸਪੀਚ ਜਿੱਦਾਂ ਆਪਾਂ ਕਹਿ ਦਈਏ, ਹੇਟ ਸਪੀਚ ਤੋਂ ਬਚਣਾ ਚਾਹੀਦਾ ਆ। ਪਰ ਬੀਜੇਪੀ ਦੇ ਕੁਛ ਲੀਡਰ ਹੈਗੇ ਆ ਜਿਹੜੇ ਅਜੇ ਵੀ ਇਹਨੂੰ ਇੱਕ ਚੋਣ ਸਟੰਟ ਦੇ ਤੌਰ ਦੇ ਉੱਤੇ ਵਰਤਦੇ ਆ। ਇਹ ਤੋਂ ਜ਼ਰੂਰ ਸਿੱਖਣਾ ਚਾਹੀਦਾ ਆ ਕਿ ਤੁਸੀਂ ਇਹ ਕਹਿੰਦੇ ਆ ਕਿ 100-200 ਰੁਪਇਆ ਲੈ ਕੇ ਮੰਚ ਦੇ ਤੁਸੀਂ ਕਿਸੇ ਵੀ ਪ੍ਰੋਟੈਸਟ ਵਿੱਚ ਇਹ ਬੀਬੀਆਂ ਚਲੇ ਜਾਂਦੀਆਂ, ਉਸੇ ਬੀਬੀ ਨੂੰ ਜਿਹੜੀ 100-200 ਦੀ ਗੱਲ ਕਰਦੀ ਸੀ 50,000 ਰੁਪਈਆ ਦੇ ਕੇ ਜ਼ਮਾਨਤ ਦੇ ਉੱਤੇ ਹੁਣ ਕਹਿੰਦੇ ਬਾਹਰ ਆਈ ਆ ਤੇ ਅਗਲੀ ਪੇਸ਼ੀ 'ਚ ਫੇਰ ਆਉਣਾ ਪੈਣਾ। ਇਹ ਜੇ ਇਹ ਪ੍ਰਚਲਨ ਚੱਲਦਾ ਰਿਹਾ, ਜੇ ਮਾਣਯੋਗ ਜੱਜ ਥੋੜ੍ਹੇ ਤਿੱਖੇ ਹੋ ਗਏ, ਕਿਤੇ 2-4 ਮਹੀਨੇ ਦੀ ਸਜ਼ਾ ਨਾ ਸੁਣਾ ਦੇਣ, ਕਿਤੇ ਰਹਿੰਦੀ ਖੂੰਦੀ ਵੀ ਰਹਿ ਜਾਣੀ ਆ। ਸੋ ਹਜੇ ਵੀ ਟਾਈਮ ਹੈਗਾ ਆ, ਬੀਬਾ ਮੁੜਿਆ ਇਹ ਔਖਾ ਹੋ ਜਾਊਗਾ ਤੇਰਾ ਪੈਂਡਾ ਫਿਰ। ਹਾਂ, ਤੇ ਚਲੋ ਇੰਨਾ ਤਾਂ ਜ਼ਰੂਰ ਹੋ ਗਿਆ ਵੀ ਬਠਿੰਡਾ ਇਸੇ ਬਹਾਨੇ ਦੇਖ ਲਿਆ। ਬਠਿੰਡਾ ਸੁਰਖੀਆਂ 'ਚ ਆ ਜੀ। ਬਠਿੰਡਾ ਇਹ ਆ ਵੀ ਜਿੱਦਾਂ ਅੱਗੇ ਵੀ ਮੈਂ ਪਹਿਲਾਂ ਵੀ ਗੱਲ ਕਰਦਾ ਹੁੰਦਾ, ਸਾਡੇ ਪੰਜਾਬੀਆਂ ਦੇ ਵਿੱਚ ਕੀ ਹੈ, ਜਿੱਦਾਂ ਕਿ ਮੈਂ ਜਲੰਧਰ ਤੋਂ ਆ, ਮੈਂ ਜਲੰਧਰ ਤੋਂ ਦਿੱਲੀ ਨੂੰ ਆ ਗਿਆ, ਮੈਂ ਬਠਿੰਡੇ ਨਹੀਂ ਕਦੀ ਗਿਆ।
ਜਿੱਦਾਂ ਉਹ ਸਤਿੰਦਰ ਸਰਤਾਜ ਕਹਿੰਦਾ ਆ ਵੀ ਅਜੇ ਦੇਖਿਆ ਨਹੀਂ ਕਪੂਰਥਲਾ, ਆਪਾਂ ਕਦ ਮੰਡੀ ਦੇਖਾਂਗੇ, ਹਨਾ ਜੀ। ਤੇ ਕਈ ਜਿਹੜੇ ਅਜੇ ਆਪਣੇ ਇਦਾਂ ਦੇ ਸ਼ਹਿਰ ਹੁੰਦੇ ਆ ਜਿਹੜੇ ਬੜੇ ਚਰਚਾ ਦੇ ਵਿੱਚ ਰਹਿੰਦੇ ਆ, ਪਰ ਉਹਨਾਂ ਦੇ ਜਿਹੜੇ ਦਰਸ਼ਨ ਆ ਫਿਰ ਇਦਾਂ ਹੀ ਕੋਰਟ ਜਿਹੜੀਆਂ ਆ ਕਰਾਉਂਦੀਆਂ ਆ ਕਿ ਤੁਹਾਡੀ ਜਿਹੜੀ ਪੇਸ਼ੀ ਆ, ਹੁਣ ਚਲੋ ਬਠਿੰਡਾ ਇਸੇ ਬਹਾਨੇ ਦੇਖਣਗੇ, ਬਠਿੰਡਾ ਜਿੱਥੇ ਮੁੱਢ ਜਾਣੀ ਕਿਹਾ ਜਾਂਦਾ ਸੀ ਕਿਸੇ ਵੇਲੇ ਅਕਾਲੀਆਂ ਦਾ। ਤੇ ਖੈਰ ਹੁਣ ਆਪਾਂ ਅੱਗੇ ਚੱਲਦੇ ਹਾਂ ਤੇ ਪੁਲਿਸ ਵੱਲ ਨੂੰ ਹੁਣ ਥੋੜ੍ਹੇ ਜਾਂਦੇ ਹਾਂ। ਪੁਲਿਸ ਵਾਲਿਆਂ ਦੇ ਉੱਤੇ ਆਹ ਜੇ ਪਿਛਲੇ 2 ਹਫ਼ਤੇ ਆਪਾਂ ਗੱਲ ਕਰੀਏ ਕਿ ਬੜੇ ਇਹ ਕਹਿ ਲਓ ਵੀ ਕਾਲ ਚੱਕਰ ਦੇ ਵਾਂਗੂ ਚੱਲੇ ਆ। ਪਹਿਲਾਂ ਇਹ ਹੁੰਦਾ ਸੀ ਕਿ ASI ਨੂੰ ਫੜ ਲਿਆ, SHO ਨੂੰ ਫੜ ਲਿਆ, ਵੱਧ ਤੋਂ ਵੱਧ DSP ਫੜ ਲਿਆ। SSP ਦੇ ਉੱਤੇ ਅਜੇ ਵੀ ਚਲੋ ਇਹ ਹੈਗਾ IPS ਜਿਹੜੇ ਆ ਉਹ ਬੰਦੇ ਪੜ੍ਹ ਲਿਖ ਕੇ ਵੀ ਆਏ ਹੁੰਦੇ ਆ। ਦੂਜਾ ਹੈ ਕਿ ਆਪਣੇ ਆਪ ਨੂੰ ਥੋੜ੍ਹਾ ਜਿਹਾ ਉਹ ਸੇਫ ਵੀ ਰੱਖਦੇ ਆ, ਉਹਨਾਂ ਦੀਆਂ ਕੁਛ ਯੂਨੀਅਨਾਂ ਵੀ ਹੈਗੀਆਂ ਇੱਕ ਦੂਜੇ ਨੂੰ ਬਚਾਉਣ ਦਾ ਪੂਰਾ ਜ਼ੋਰ ਲਾਉਂਦੇ ਆ। ਪਰ ਭੁੱਲਰ ਵਾਲੇ ਕੇਸ ਦੇ ਵਿੱਚ ਜਿਸ ਤਰੀਕੇ ਦੇ ਨਾਲ CBI ਨੇ ਕਾਰਵਾਈ ਕੀਤੀ ਆ, ਜਾਂ ਇਹ ਤੋਂ ਇਲਾਵਾ ਜਿਹੜੇ ਸਿੱਖ ਕਤਲੇਆਮ ਤੋਂ ਬਾਅਦ ਜਿਹੜੇ ਜਿੰਨੀਆਂ ਵੀ ਘਟਨਾਵਾਂ, ਇੱਕ ਕਾਲਾ ਦੌਰ ਪੰਜਾਬ ਦੇ ਵਿੱਚ ਚੱਲਿਆ, ਉਹਦੇ ਵਿੱਚ ਬਹੁਤ ਇਹਨਾਂ ਨੇ ਮਾਨਿਆਈਆਂ ਕੀਤੀਆਂ, ਬੇਨਿਯਮੀਆਂ ਕੀਤੀਆਂ ਆਪਣੀ ਸਰਵਿਸ ਦੇ ਦੌਰਾਨ। CBI ਨੇ ਉਹਨਾਂ ਨੂੰ ਵੀ ਪੁਰਾਣੇ ਜਿਹੜੇ ਰਿਟਾਇਰ ਹੋ ਚੁੱਕੇ ਸੀ ਉਹਨਾਂ ਨੂੰ ਘਰੋਂ ਲਿਆ ਕੇ ਸਜ਼ਾਵਾਂ ਦਿੱਤੀਆਂ। ਤੇ ਇਹ ਲੱਗਦਾ ਆ ਵੀ ਜੇ CBI ਨਾ ਹੋਵੇ ਤਾਂ ਇਹ ਤਾਂ ਬਾਹਰ ਹੋ ਜਾਣ, ਜਾਂ ਇੱਕ CBI ਨਕੇਲ ਕੱਸਣ ਦੇ ਵਿੱਚ ਕਾਮਯਾਬ ਹੋ ਰਹੀ ਆ, ਇਹ ਤੋਂ ਹੋਰ ਵੀ ਲੋਕ ਜਿਹੜੇ ਸਬਕ ਸਿੱਖਣਗੇ। ਹੁਣ ਰਛਪਾਲ ਸਿੰਘ ਹੁਣਾਂ ਨੂੰ ਫੜਿਆ ਆ, ਕੀ ਕਹੋਗੇ ਇਹਦੇ ਬਾਰੇ? ਜੀ 2 ਚਿਹਰੇ ਪੰਜਾਬ ਪੁਲਿਸ ਦੇ ਚਰਚਾ ਦੇ ਵਿੱਚ ਆ ਗਿਆ। AGI ਆਪਣਾ ਇਹ ਵੈਸੇ ਰਿਟਾਇਰਡ ਨੇ ਰਛਪਾਲ ਸਿੰਘ ਹੁਣੀ, ਅਤੇ ਸਾਡੇ ਕੋਲ DIG ਹਰਚਰਨ ਭੁੱਲਰ ਦਾ ਤਾਂ ਚਲੋ ਸੁਰਖੀਆਂ 'ਚ ਬਣੇ ਹੋਏ ਆ ਅਤੇ ਉਹਨਾਂ ਦੇ ਉੱਪਰ ਇਨਵੈਸਟੀਗੇਸ਼ਨ ਹੋ ਰਹੀ ਆ। 6 ਮਹੀਨੇ ਜੇ ਆਪਾਂ ਪਿੱਛੇ ਗੱਲ ਕਰੀਏ ਵੀ CBI ਦੀ ਕਾਰਜਕਾਰੀ ਕੀ ਸੀ, ਜਾਂ ਲੋਕਾਂ ਨੂੰ ਯਕੀਨ ਸੀ, ਲੋਕਾਂ ਨੂੰ ਜਮਾਂ ਹੀ ਯਕੀਨ ਨਹੀਂ ਸੀ। ਲੋਕਾਂ ਨੂੰ ਸੀਗਾ ਕਿ ਐਵੇਂ ਇਹ ਖਲਾਰਾ ਪਾ ਕੇ ਚੱਲ ਜਾਂਦੇ। ਈਵਨ ਕਿ ਉਹ ਤਾਂ ਕਹਿੰਦੇ ED ਦਾ ਵੀ ਖਲਾਰਾ ਹੁੰਦਾ ਵੀ ਇਹਨਾਂ ਨੇ ਕਿਸੇ ਪਾਸੇ ਵੀ ਖੱਜਲ ਖੁਆਰੀ ਕਰਨੀ ਹੁੰਦੀ ਹੈ, ਵੀ ਕੇਂਦਰ ਨੇ ਥੋੜ੍ਹਾ ਜਿਹਾ ਇਹਨਾਂ ਨੂੰ ਹੱਥ ਹੁੱਥ, ਕਿਉਂਕਿ ਰਿਜ਼ਲਟ ਨਹੀਂ ਵਧੀਆ ਨਿਕਲੇ CBI ਦੇ ਕੇਸ। ਆਪਾਂ ਇਹ ਲਾ ਲਈਏ ਕਿ ਇਹਨਾਂ ਦੀ ਜਿਹੜੀ ਪਰਸੈਂਟੇਜ ਆ ਬਹੁਤ ਘੱਟ ਆ, ਜਾਂ ਇੱਕ ਇਹ ਕਹਿ ਲਓ ਕਿ ਸ਼ਾਇਦ ਇਸ ਕਰਕੇ ਵਧੀਆ ਕੰਮ ਕਰੀ ਜਾਂਦੀ ਆ ਵੀ ਇੱਥੇ ਭਾਜਪਾ ਦੀ ਸਰਕਾਰ ਹੈ ਨਹੀਂ, ਤੇ ਇਹਨੂੰ ਤਾਂ ਕੋਰਟ ਨੇ ਵੀ ਕਹਿਤਾ ਸੀ ਵੀ ਪਿੰਜਰੇ ਦਾ ਤੋਤਾ ਆ, ਸਰਕਾਰ ਕਿੱਦਾਂ ਵਰਤਦੀ ਆ। ਸ਼ਾਇਦ ਪੰਜਾਬੀਆਂ ਦੇ ਲਈ ਫਾਇਦਾ ਇਸ ਗੱਲ ਦਾ ਹੈਗਾ ਆ ਕਿ ਭਾਜਪਾ ਜਿਹੜੀ ਇੱਥੇ ਹੈ ਨਹੀਂ, ਵਿਰੋਧੀ ਧਿਰ ਦੇ ਵਿੱਚ ਆ, ਤੇ ਉਹਦੇ ਵਿੱਚ ਸ਼ਾਇਦ ਕੰਮ ਹੋਈ ਜਾਂਦਾ। ਚਲੋ ਕਿਆਸ ਰਾਈ ਲਾਈ ਜਾਂਦੀ ਹੈ ਕਿ ਸ਼ਾਇਦ ਭਾਜਪਾ ਜਾਣ ਬੁੱਝ ਕੇ ਸਰਗਰਮ ਹੋ ਗਏ ਇਹਨਾਂ ਦੇ ਏਜੰਸੀਆਂ ਥਰੂ ਕਿ ਚੱਲ ਸੂਬਾ ਸਰਕਾਰ ਨੂੰ ਥੋੜ੍ਹਾ ਜਿਹਾ ਕਰਪਸ਼ਨ ਜਿਹੜਾ ਬਦਨਾਮ ਕਰੀਏ, ਕਿਉਂਕਿ ਕਰਪਸ਼ਨ ਦੇ ਮੁੱਦੇ ਤੇ ਤਾਂ ਇਹ ਆਏ ਸੀਗੇ ਕਿ ਅਸੀਂ ਤਾਂ ਲੋਕਪਾਲ ਬਿੱਲ ਲੈ ਕੇ ਆਵਾਂ, ਕਰਪਸ਼ਨ ਅਸੀਂ ਜਮ੍ਹਾਂ ਨਹੀਂ ਹੋਣ ਦੇਣੀ। ਅਗਰ ਇਹ 2-4 ਮਹੀਨਿਆਂ ਦੇ ਵਿੱਚ 2-4 ਇਹ ਟੰਗ ਦੇਣਾ ਇਹਨਾਂ ਏਜੰਸੀਆਂ ਤੋਂ, ਤਾਂ ਇਹਦਾ ਮਤਲਬ ਸੂਬਾ ਸਰਕਾਰ ਤਾਂ ਫੇਲ ਹੋ ਗਈ ਜੀ। ਜੇ ਪੌਣੇ 4 ਸਾਲ ਦੇ ਵਿੱਚ ਇਹੀ ਦਾਗ ਲੈ ਲਿਆ ਕਿ ਤੁਸੀਂ ਤਾਂ ਕਰਪਸ਼ਨ ਦੇ ਕੰਮੇ ਨਹੀਂ ਕੀਤੇ, ਇਹਦਾ ਮਤਲਬ ਖਤਮ ਨੇ ਇਹ। ਖੈਰ 1978 ਤੋਂ 95 ਦਾ ਜਿਹੜਾ ਕਾਲਾ ਦੌਰ ਚੱਲਿਆ, ਉਹ ਸੀਗਾ ਅੱਤਵਾਦ ਦਾ ਦੌਰ। ਹਾਂਜੀ, ਪਰਿਵਾਰਾਂ ਨੇ ਉਦੋਂ ਇਹ ਵੀ ਪੰਜਾਬ ਦੇ ਪਰਿਵਾਰਾਂ ਨੇ ਦੇਖਿਆ ਵੀ ਨਾ ਕਿਸੇ ਨੇ ਸੁਣਨੀ ਆ, ਕੱਲ੍ਹ ਹੀ ਰਿਸਕ ਲੈਣੇ ਆ। ਆਪਣੇ ਜਿੰਨੇ ਨੌਜਵਾਨ ਉਦੋਂ ਮੁੰਡੇ ਸੀਗੇ ਜਿਹੜੇ, ਉਹਨਾਂ ਨੂੰ ਬਾਹਰ ਕੱਢਿਆ। ਆਪਾਂ ਵਾਰ-ਵਾਰ ਇਹ ਚਰਚਾ ਕਰਦੇ ਨਾ ਵੀ ਪੰਜਾਬ ਦਾ ਨੌਜਵਾਨ ਐ ਛੱਡ ਕੇ ਚਲ ਗਿਆ ਪੰਜਾਬ ਨੂੰ। ਇਹ ਵੀ ਤਾਂ ਵਿੱਚ ਦੁਸ਼ਵਾਰੀਆਂ ਸੀਗੀਆਂ, ਮਜਬੂਰੀਆਂ ਸੀਗੀਆਂ, ਕੋਈ ਅਲਟਰਨੇਟਿਵ ਹੈ ਨਹੀਂ ਸੀ ਕਿ ਅੱਤਵਾਦੀ ਕਹਿ ਕੇ ਜਾਂ ਉਹਨਾਂ ਨੂੰ ਕਹਿ ਦਿਓ ਵੀ ਤੇ ਅਸਲਾ ਪਾ ਦਿਓ, ਜੇ ਤੋਂ ਪਿਸਤੌਲ ਨਿਕਲਿਆ, ਗੋਲੀਆਂ ਨਿਕਲੀਆਂ, ਚੱਕ ਕੇ ਅੰਦਰ ਸਿੱਟ ਲਿਓ। ਬਾਅਦ 'ਚ ਕਈਆਂ ਦਾ ਤਾਂ ਪਤਾ ਹੀ ਨਹੀਂ ਲੱਗਦਾ ਸੀ ਕੁਛ ਵੀ। ਜਦੋਂ ਤੁਸੀਂ ਤਾਕਤ ਉਹਨਾਂ ਟਾਈਮਾਂ 'ਚ ਵਰਤਣੀ ਸ਼ੁਰੂ ਕੀਤੀ ਆ, ਤੁਸੀਂ ਪੁਲਿਸ ਨੂੰ ਤਾਂ ਤਾਕਤ ਦਿੱਤੀ ਹੈ ਤਾਂ ਹੀ ਉਹ ਵਰਤਦੀ ਆ। ਜਦੋਂ ਫਿਰ ਤਾਕਤ ਕੋਈ ਮਹਿਕਮਾ ਵਰਤਦਾ ਆ, ਹੁਣ ਮਹਿਕਮਾ ਇੱਥੇ ਸਭ ਤੋਂ ਅੱਖਾਂ ਦੇ ਵਿੱਚ ਤਾਂ ਪੁਲਿਸ ਆਉਂਦਾ ਆ, ਫਿਰ ਉਸਦੇ ਉੱਤੇ ਕਰਪਸ਼ਨ ਵੀ ਵਧਣੀ ਆ, ਭ੍ਰਿਸ਼ਟਾਚਾਰ ਵੀ ਵਧਣਾ, ਵੀ ਪੈਸੇ ਲੈ ਦਿਓ, ਇੱਥੇ ਵੰਡ ਹੋਣੇ ਆ, ਚਲੋ ਮੁੰਡਾ ਛੱਡ ਦਿੰਦੇ ਆ। ਤਾਂ ਇਹ ਬੜਾ ਪ੍ਰਚਲਨ ਜਦੋਂ ਖਤਮ ਹੋਇਆ, ਉਸ ਤੋਂ ਬਾਅਦ ਫਿਰ ਇਹ ਨਵਾਂ ਪ੍ਰਚਲਨ ਸ਼ੁਰੂ ਹੋ ਗਿਆ ਨਸ਼ੇ ਦਾ। ਇਹ ਜਿਹੜੇ ਬੰਦੇ ਹੁਣ ਫੜੇ ਹੋਏ ਆ, ਹੁਣ ਤਾਂ ਮੈਂ ਇਹਨਾਂ ਨੂੰ ਬੰਦੇ ਹੀ ਕਹਾਂਗਾ ਕਿਉਂਕਿ ਆਪਣੀਆਂ ਨੌਕਰੀਆਂ ਤਾਂ ਖਤਮ ਕਰਕੇ ਚਲੇ ਗਏ ਆ। ਇਹਨਾਂ ਨੇ ਨਵਾਂ ਪ੍ਰਚਲਨ ਕੀ ਬਣਾ ਲਿਆ ਕਿ ਨਸ਼ਾ ਪਾ ਦਿਓ, ਕਿ 7 ਗ੍ਰਾਮ ਪਾ ਤਾ, ਕਿ 10 ਗ੍ਰਾਮ ਪਾ ਤਾ। ਹੁਣ ਜਿਹੜਾ ਜ਼ਿਲ੍ਹਾ ਸੈਸ਼ਨ ਕੋਰਟ ਆ, ਉਹਨੇ ਜਿਹੜੇ ਸਪੈਸ਼ਲ ਆਰਡਰ 'ਤੇ ਇਹ ਕਾਰਵਾਈ ਕਰਵਾਈ ਆ, ਉਹਨਾਂ ਦੇ ਮੁਖੀ ਸੀਗੇ ਪ੍ਰਮੋਦ ਮਾਨ ਹੋਣੀ। ਉਹਨਾਂ ਨੇ ਜਦੋਂ ਉਹਨਾਂ ਕੋਲ ਪਟੀਸ਼ਨਾਂ ਗਈਆਂ ਹੋਣਗੀਆਂ, 1 ਤੋਂ ਜ਼ਿਆਦਾ ਪਟੀਸ਼ਨਾਂ ਗਈਆਂ ਹੋਣਗੀਆਂ ਵੀ ਆਹ ਬੰਦਾ ਤਾਂ ਆਪਣੇ ਟਾਈਮ 'ਚ ਆਹ ਕੁਛ ਕਰ ਗਿਆ। ਹੁਣ ਇਹਨਾਂ ਨੂੰ ਕਿਹਨਾਂ ਨੇ ਪਿੱਛੋਂ ਹੱਲਾਸ਼ੇਰੀ ਦਿੱਤੀ ਆ, ਜਾਂ ਇਹਨਾਂ ਨੇ ਕੁਛ ਸੋਝੀ ਆ? ਆਫਟਰ ਆਲ ਜੱਜ ਨੇ, ਸਾਰੇ ਮਾਣਯੋਗ ਜੱਜ ਨੇ। ਇਹਨਾਂ ਨੇ ਜਦੋਂ ਕਾਰਵਾਈ ਕਰਵਾ ਕੇ ਦੇਖੀ, ਇਹਨਾਂ ਨੇ ਫਾਈਂਡ ਆਊਟ ਕੀਤਾ ਕਿ ਨਹੀਂ, ਸਮਥਿੰਗ ਰੋਂਗ। ਇਹ ਹੈ ਜੀ ਰਛਪਾਲ ਆਪਣੇ ਟਾਈਮ ਦੇ ਵਿੱਚ ਇਹਨਾਂ ਨੇ ਇਹ ਬਿਆਨਬਾਜ਼ੀ ਆਪਣੇ ਨੋਟੀਫਿਕੇਸ਼ਨ ਦੇ ਦਿੱਤੀ ਕਿ ਇਹਨਾਂ ਨੇ ਨਜਾਇਜ਼ ਪਰਚੇ ਪਾਏ ਆ ਡਰੱਗ ਦੇ ਨਾਂ ਦੇ ਉੱਪਰ, ਅੱਤਵਾਦ ਦੇ ਨਾਂ 'ਤੇ ਨਹੀਂ, ਡਰੱਗ ਦੇ ਨਾਂ ਦੇ ਉੱਪਰ। ਸੋ ਨਾਲ ਉਹਨਾਂ ਨੇ ਇਹ ਵੀ ਫਿਰ ਖਦਸ਼ਾ ਜ਼ਾਹਰ ਕੀਤਾ ਕਿ ਇਹ ਇਕੱਲਾ ਬੰਦਾ ਨਹੀਂ ਕਰ ਸਕਦਾ, AIG ਕਿਤੇ ਬਹੁਤ ਵੱਡੀ ਪਦਵੀ ਨਹੀਂ ਹੈਗੀ, ਉੱਪਰ ਤਾਂ DJP ਤੱਕ ਵੀ ਬੈਠੇ ਹੁੰਦੇ ਆ, ਇਹਦਾ DIG ਪਹਿਲਾਂ ਹੀ ਉਹਨਾਂ ਨੇ ਚੱਕਿਆ ਹੋਇਆ, ਹਰਚਰਨ ਭੁੱਲਰ, ਵੀ ਇਹ ਹੋ ਸਕਦਾ ਕਿ ਇਹਨਾਂ ਅਫਸਰਾਂ ਦਾ ਹੀ ਇੱਕ ਨੈਕਸਸ ਆ।
ਸੋ ਮਾਮਲਾ ਚੱਲ ਗਿਆ CBI ਦੇ ਕੋਲ। ਹੁਣ CBI ਇਹ ਪੂਰੀ ਜਾਂਚ ਕਰਦੀ ਪਈ ਆ ਵੀ ਇਹ ਸਾਰਾ ਖੰਗਾਲ ਕੇ ਦੇਖਿਆ ਜਾਵੇ ਕਿ ਇਹਨਾਂ ਦੇ ਉੱਪਰ ਅਸਲ 'ਚ ਟੌਪ ਤੇ ਬੈਠਾ ਕੌਣ ਆ। ਔਰ ਪੰਜਾਬ ਦੇ ਲੋਕ ਵੀ ਤਾਂ ਇਹੀ ਚਾਹੁੰਦੇ ਆ ਕਿ ਉਹ ਘੱਟ ਤੋਂ ਘੱਟ ਬਹੁਤਾ ਨਹੀਂ ਤਾਂ ਇੱਕ ਵਾਰ ਤਾਂ ਤੁਹਾਨੂੰ ਦੱਸੋ ਨਾ ਵੀ ਉੱਪਰ ਬੈਠਾ ਕੌਣ ਆ। ਬਾਰ-ਬਾਰ ਹੁਣ ਜਿੱਦਾਂ ਆਪਣੇ ਕੋਲ ਜਿਹੜੀ ਪੰਜਾਬ ਸਰਕਾਰ ਹੈ ਉਹ ਕਹਿੰਦੀ ਜੇ ਯੁੱਧ ਨਸ਼ਿਆਂ ਦੇ ਵਿਰੁੱਧ ਸ਼ੁਰੂ ਕੀਤਾ ਜੇ ਤਾਂ ਕਾਮਯਾਬ ਹੋ ਗਏ, ਇਹਦਾ ਪੋਸਟਰ ਵੀ ਲਾਤੇ। ਤੇ ਦੂਜੇ ਪਾਸੇ ਮਤਾਵਾਂ ਆਪਣੀਆਂ ਲੜਕੀਆਂ ਨੂੰ MLA ਦੇ ਉੱਥੇ ਗੇਟਾਂ ਤੱਕ ਲੈ ਗਈਆਂ ਵੀ ਚੰਗੀ ਭਲੀ ਲੜਕੀ ਸੀ, ਆ ਦੇ ਲੋ ਨਸ਼ੇ ਨੇ ਖਾ ਲਈ ਆ। ਕੋਈ ਤਕੜੀ ਖਿਡਾਰਨ ਸੀਗੀ, ਉਹ ਆਪਣਾ ਨਿਆਣੇ ਵੇਚੀ ਜਾਂਦੀ ਆ, ਨਸ਼ੇ ਲੱਗੇ ਹੋਏ ਆ। ਨਸ਼ਿਆਂ ਦੇ ਜਿਹੜੇ ਕੇਂਦਰ ਆ ਉਹਦੇ ਉੱਪਰ ਵੀ ਇਨਕੁਆਇਰੀ ਹੁਣ ਬੈਠੇ ਹੀ ਜਾਣੀ ਆ ਵੀ ਇੱਕ ਇੱਕ ਬੰਦੇ ਨੂੰ ਤੁਸੀਂ 20 ਨਸ਼ੇ ਦੇ ਕੇਂਦਰ ਦਿੱਤੇ ਹੋਏ ਆ, ਇਹ ਕਿਹੜੇ ਸਕੀਮ ਦੇ ਵਿੱਚ ਦੇ ਦਿੱਤੇ ਤੁਸੀਂ? ਉੱਥੇ ਛਡਾਉਣ ਤਾਂ ਉਹਦੇ ਇੱਕ ਨਸ਼ਾ, ਉਹ ਇੱਕ ਛੱਡ ਕੇ ਦੋ ਹੋਰ ਉੱਥੇ ਲਾਮਤਾਂ ਲਾ ਜਾਂਦੀਆਂ, ਤੁਸੀਂ 50-50 ਹਜ਼ਾਰ ਉਹਨਾਂ ਕੋਲ ਫੜਿਆ ਹੁੰਦਾ ਆ। ਸੋ ਉਹਨਾਂ ਨੇ ਸਾਰੀ ਚੀਜ਼ ਨੂੰ ਨਾ ਰਲਗੱਡ ਕਰ ਦਿੱਤਾ ਵੀ ਇਹ ਇੱਕ ਪੂਰਾ ਨੈਕਸਸ ਹੈ, ਇਹਦੀ ਪੂਰੀ ਕਾਰਵਾਈ ਕਰੋ। ਤੇ ਜਿਹੜਾ ਇਹਨਾਂ ਬੰਦਿਆਂ ਨੂੰ ਉੱਥੇ ਮਿਲਣ ਆਉਂਦਾ ਆ ਉਹਨਾਂ ਦੀ ਵੀ ਪੈਰਵੀ ਕਰੋ, ਚਾਹੇ ਉਹ ਛੋਟਾ ਆ ਵੱਡਾ ਆ, ਦੇਖੋ ਵੀ ਕੌਣ ਕੌਣ ਮਿਲਣ ਆਉਂਦਾ ਤੇ ਸਾਰਾ ਉਹਨਾਂ ਦਾ ਖਾਕਾ ਤਿਆਰ ਕਰਕੇ ਰੱਖੋ। ਤੇ ਫਿਲਹਾਲ ਇਹਨਾਂ ਦੀ ਗ੍ਰਿਫਤਾਰੀ ਹੋ ਗਈ, 3 ਦਿਨ ਦਾ ਰਿਮਾਂਡ ਆ ਤੇ ਇਹ ਪਰਤਾ ਖੁੱਲਣਗੀਆਂ। ਪਰ ਜਿੱਦਾਂ 2017 ਦੇ ਵਿੱਚ ਕਾਂਗਰਸ ਸਰਕਾਰ ਆਉਂਦੀ ਆ ਨਸ਼ਿਆਂ ਦੇ ਮੁੱਦੇ ਦੇ ਉੱਤੇ, ਜਦੋਂ ਕੈਪਟਨ ਸਾਹਿਬ ਕਹਿੰਦੇ ਆ ਗੁਟਕਾ ਸਾਹਿਬ ਦੀ ਸਹੁੰ ਖਾਂਦੇ ਆ ਕਿ 7 ਦਿਨਾਂ ਦੇ ਵਿੱਚ ਨਸ਼ਾ ਖਤਮ ਕਰ ਦੇਣਾ, ਜੀ ਲੋਕਾਂ ਨੇ ਬਲੀਵ ਕੀਤਾ, ਸਰਕਾਰ ਲਿਆਂਦੀ। ਫਿਰ ਇਹਨਾਂ ਨੇ ਜਿਹੜਾ ਕਿਹਾ ਵੀ ਅਸੀਂ ਤਾਂ ਨਸ਼ਾ ਖਤਮ ਕਰਾਂਗੇ ਕਿਉਂਕਿ ਅਸੀਂ ਇਮਾਨਦਾਰ ਬਹੁਤ ਹਾਂ, ਲੋਕਾਂ ਨੇ ਯਕੀਨ ਕੀਤਾ। ਨਸ਼ਾ ਇੱਕ ਅਹਿਮ ਫੈਕਟਰ ਰਿਹਾ, ਪਰ ਉਸ ਵੇਲੇ ਤੱਕ ਚਲੋ ਪੁਲਿਸ ਵਾਲਿਆਂ ਦੇ ਉੱਤੇ ਵੀ ਕਾਰਗੁਜ਼ਾਰੀ ਦੇ ਉੱਤੇ ਸਵਾਲੀਆ ਨਿਸ਼ਾਨ ਤਾਂ ਸ਼ੁਰੂ ਤੋਂ ਹੀ ਹੈਗੇ ਆ, ਪਰ ਲੀਡਰਾਂ ਦੇ ਉੱਤੇ ਜ਼ਿਆਦਾ ਰੱਖਿਆ ਕਿ ਆਹ ਜਿਹੜਾ ਫਲਾਨਾ ਲੀਡਰ ਆ ਇਹ ਨਸ਼ਿਆਂ ਦਾ ਵਪਾਰੀ ਆ, ਫਲਾਨਾ ਆਹ ਕੰਮ ਕਰਦਾ ਆ। ਆਹ ਪੁਲਿਸ ਦੇ ਵਿੱਚ ਜਿਹੜੀਆਂ ਇੱਦਾਂ ਦੀਆਂ ਭੇਡਾਂ ਸੀਗੀਆਂ ਉਹਨਾਂ ਦੇ ਬਾਰੇ ਤਾਂ ਕਦੀ ਚਰਚਾ ਹੀ ਨਹੀਂ ਹੋਈ ਸੀ, ਜਾਂ ਉਹਨਾਂ ਦੇ ਬਾਰੇ ਗੱਲੇ ਨਹੀਂ ਕਰਦੇ, ਥੱਲੇ ਵਾਲੇ ਲੈਵਲ 'ਤੇ ਕਹੀ ਜਾਂਦੇ ਸੀ ਵੀ ਜੀ ASI SHO ਜਿਹੜਾ ਰਲਿਆ। ਫਿਰ ਤੁਸੀਂ ਇੱਕ ਹੋਰ ਵੀ ਗੱਲ ਦੇਖਿਓ ਕਿ ਜਿੰਨੇ ਤੁਸੀਂ ਦੇਖਿਆ ਹੋਣਾ ਵੀ ਜਿਹੜੀਆਂ ਅਖਬਾਰਾਂ ਦੇ ਵਿੱਚ ਖਬਰਾਂ ਛਪਦੀਆਂ ਜੀ, ਖਬਰਾਂ ਦੇ ਵਿੱਚ ਕੀ ਲਿਖਿਆ ਜਾਂਦਾ ਜੀ, ਪੁਲਿਸ ਪਾਰਟੀ ਇਹਦੀ ਅਗਵਾਈ ਦੇ ਵਿੱਚ ਆਹ ਫਲਾਨੇ ਮੋੜ ਦੇ ਉੱਤੇ ਜਾਂ ਨਹਿਰ ਦੇ ਉੱਤੇ ਨਾਕਾ ਲਾ ਕੇ ਖੜੀ ਸੀ। ਉਸ ਵੇਲੇ ਉਹਨਾਂ ਨੇ ਸਕੂਟੀ ਉੱਤੇ, ਸਕੂਟਰ ਉੱਤੇ, ਮੋਟਰਸਾਈਕਲ ਦੇ ਉੱਤੇ ਜਾਂ ਸਾਈਕਲ ਦੇ ਉੱਤੇ ਆਉਂਦਾ ਹੋਇਆ ਬੰਦਾ ਦੇਖਿਆ, ਉਹਨੂੰ ਰੋਕਣ ਦਾ ਇਸ਼ਾਰਾ ਕੀਤਾ। ਉਹ ਬੰਦੇ ਨੇ ਜਦੋਂ ਦੇਖਿਆ ਪੁਲਿਸ ਪਾਰਟੀ ਨੂੰ ਭੱਜ ਲਿਆ, ਪੁਲਿਸ ਪਾਰਟੀ ਨੇ ਉਹਦਾ ਪਿੱਛਾ ਕੀਤਾ, ਫਿਰ ਉਹਨੂੰ ਦਬੋਚ ਲਿਆ। ਉਹਦੇ ਕੋਲੋਂ ਇੰਨੇ ਗ੍ਰਾਮ ਇਹਦੇ ਕੋਲੋਂ ਫੀਮ ਆਹ ਪਾ ਕੇ ਜੀ ਇੱਦਾਂ ਦੀ ਖਬਰਾਂ ਜਿਹੜੀਆਂ ਆ ਮੋਸਟਲੀ ਕੰਟੈਂਟ ਜਿਹੜਾ ਆ ਉਹੀ ਹੁੰਦਾ ਆ ਵੀ ਜਿੱਦਾਂ ਉਹ ਇੱਕ ਵਾਰੀ ਲਿਖਿਆ ਵਿੱਚ ਨਾ ਫਿਲ ਕਰ ਦਿਓ, ਬਾਕੀ ਦੀ ਜਿਹੜੀ ਇੱਦਾਂ ਤਾਂ ਹੋ ਹੀ ਨਹੀਂ ਸਕਦਾ ਵੀ ਉਹੀ ਚੀਜ਼ ਹਰ ਵਾਰੀ ਹੋਈ ਜਾਂਦੀ ਆ। ਇਹ ਕਿਸੇ ਦੇ ਉਹਦਾ ਮਤਲਬ ਕੀ ਆ ਕਿ ਬੰਦੇ ਇਹ ਫੜ ਲੈਂਦੇ ਆ, ਫਿਰ ਇਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਅਸੀਂ ਇਹਨੂੰ ਕਿਸ ਚੀਜ਼ ਦੇ ਵਿੱਚ ਫਸਾ ਦਈਏ, ਜਾਂ ਕਿਉਂਕਿ ਉਹ ਰਿਐਲਿਟੀ ਤਾਂ ਹੋਈ ਨਹੀਂ ਹੁੰਦੀ ਉੱਦਾਂ ਜੋ ਕੁਛ ਇਹ ਦਿਖਾਉਣਾ ਹੁੰਦਾ ਇਹਨਾਂ ਨੇ ਆਪਣੇ ਆਪ ਦੇ ਬਚਾਅ ਦੇ ਵਿੱਚ। ਇਸ ਕਰਕੇ ਕਰਦੇ ਤਾਂ ਇਹ ਬਹੁਤ ਕੁਛ ਹੈਗੇ ਆ। ਪਰ ਦੂਜੇ ਪਾਸੇ ਜੇ ਆਪਾਂ ਇੱਕ ਹੋਰ ਫੈਕਟਰ ਵੀ ਦੇਖੀਏ, ਇਹਦੇ ਵਿੱਚ ਇਹ ਕਿਹਾ ਜਾਂਦਾ ਕਿ ਪੁਲਿਸ ਵਾਲਿਆਂ ਦੇ ਉੱਤੇ ਉਨੀਆਂ ਉਹਨਾਂ ਨੂੰ ਸਹੂਲਤਾਂ ਮਿਲਦੀਆਂ ਨਹੀਂ ਜਿੰਨੇ ਉਹਨਾਂ ਦੇ ਖਰਚੇ ਆ। ਹਰ ਬੰਦਾ ਚਾਹੁੰਦਾ ਕਿ ਸਾਡੇ ਕੋਲ 10 ਮਿੰਟ ਦੇ ਵਿੱਚ 5 ਮਿੰਟ ਵਿੱਚ ਪੁਲਿਸ ਪਹੁੰਚ ਜਾਵੇ, ਗੱਡੀ 'ਚ ਤੇਲ ਪਾਉਣ ਲਈ ਉਨੇ ਉਹਨਾਂ ਨੂੰ ਪੈਸੇ ਨਹੀਂ ਦਿੱਤੇ ਜਾਂਦੇ, ਜਾਂ ਉਹਨਾਂ ਨੂੰ ਜਿਹੜੀਆਂ ਗੱਡੀਆਂ ਆ ਉਹ ਗੱਡੀਆਂ ਉਸ ਲੈਵਲ ਦੀਆਂ ਹੁੰਦੀਆਂ ਨਹੀਂ। ਉਹ ਇਹ ਵੀ ਕਹਿੰਦੇ ਆ ਵੀ ਸਾਨੂੰ ਜਿਹੜਾ 24 ਘੰਟੇ ਸਾਨੂੰ ਕੰਮ ਕਰਨਾ ਪੈਂਦਾ, ਦੀਵਾਲੀ ਦੁਸਹਿਰੇ ਦੇ ਉੱਤੇ ਸਾਨੂੰ ਛੁੱਟੀ ਕੋਈ ਨਹੀਂ ਹੁੰਦੀ। ਉਹ ਫਿਰ ਹੋਰ ਵੱਖਰਾ ਵਿਸ਼ਾ ਬਣ ਜਾਂਦਾ, ਫਿਰ ਉਹਨਾਂ ਦੇ ਉੱਤੇ ਜਿਹੜੀ ਗੱਲ ਕਰਨੀ ਵੀ ਬਣ ਜਾਂਦੀ ਆ ਵੀ ਥੱਲੜੇ ਲੈਵਲ ਦੇ ਜਿਹੜੇ ਅਫਸਰ ਆ ਕਿ ਇਹ ਸਾਰਾ ਕੁਛ ਨੈਕਸਸ ਉੱਪਰ ਦੇ ਲੈਵਲ 'ਤੇ ਹੀ ਆ ਜਾਂ ਸਭ ਕੁਛ ਹੀ ਕਾਲਾ ਹੋਇਆ ਪਿਆ। ਦਲਜੀਤ ਜੀ ਇਹਦੇ ਵਿੱਚ ਨਾ ਵਧੀਆ ਪੁਆਇੰਟ ਤੁਸੀਂ ਚੱਕੇ ਆ, ਆਪਾਂ ਇਹਨਾਂ ਨੂੰ ਵੀ ਕਲੱਬ ਕਰ ਦਿੰਦੇ ਆ। ਮੈਂ ਹੁਣੇ ਇੱਕ ਡਾਟਾਬੇਸ ਦੇਖਦਾ ਸੀ ਪ੍ਰੋਗਰਾਮ ਤੋਂ ਪਹਿਲਾਂ, ਜੇ ਆਪਾਂ ਕਹੀਏ ਵੀ AIG ਜਿਹੜਾ ਇਹ ਆਪਣੇ ਕੋਲ ਰਿਸ਼ਪਾਲ ਸਿੰਘ ਹੈ ਉਹ ਤਾਂ ਪਹਿਲਾ ਕੇਸ ਹੈ, ਕੋਈ ਪਹਿਲਾ ਕੇਸ ਨਹੀਂ ਹੈਗਾ, ਬਹੁਤ ਕੇਸ ਪਹਿਲਾਂ ਆਏ ਨੇ। ਪਤਾ ਸਾਨੂੰ ਬਹੁਤਾ ਇਸ ਕਰਕੇ ਨਹੀਂ ਲੱਗਦਾ ਕਿਉਂਕਿ ਇਹ ਸਾਡਾ ਹੀ ਪੁਲਿਸ ਡਿਪਾਰਟਮੈਂਟ ਇਨਕੁਆਰੀਆਂ ਬਿਠਾ ਲੈਂਦਾ ਆ, ਆਪ ਹੀ ਇੱਧਰ ਉੱਧਰ ਕਰਕੇ ਠੱਪ ਕਰਕੇ ਮਾੜੀ ਮੋਟੀ ਬਦਲੀਆਂ ਕਰਕੇ, ਬਦਲੀਆਂ ਵੀ ਨਹੀਂ ਕਰਦੇ ਹੁੰਦੇ ਸੀਗੇ ਹੁਣ ਤੱਕ, ਚਾਹੇ ਅਕਾਲੀ ਸੀ ਚਾਹੇ ਕਾਂਗਰਸੀ ਸੀਗੇ। ਤੁਸੀਂ ਕੈਪਟਨ ਦੇ ਉਹ 4 ਹਫ਼ਤੇ ਵਾਲਾ ਕਿਹਾ ਨਾ ਮੈਂ ਸਹੁੰ ਖਾਧੀ ਆ, ਹਾਂਜੀ ਹੁੱਬ ਕੇ ਕਹਿ ਤਾਂ ਦਿੱਤਾ, ਲੇਕਿਨ ਉਸ ਤੋਂ ਬਾਅਦ ਹੋਇਆ ਕੀ, ਕੁਝ ਵੀ ਨਹੀਂ ਹੋਇਆ ਹੈਗਾ। ਸਾਰੀਆਂ ਫਾਈਲਾਂ ਉੱਥੇ ਕੋਰਟ ਦੇ ਵਿੱਚ, ਹਾਈ ਕੋਰਟ ਦੇ ਵਿੱਚ 4-4 ਸਾਲ ਤੱਕ ਦੱਬੀਆਂ ਰਹੀਆਂ। ਹੁਣ ਰਾਜਦੀਪ ਜਿਹੜਾ ਇਹਨਾਂ ਦਾ ਸੀਗਾ ਪੁਲਿਸ ਮਹਿਕਮੇ 'ਚ ਕੋਈ ਅਫਸਰ ਹੀ ਹੋਣਾ, ਮੈਨੂੰ ਉਹਦੀ ਪਦਵੀ ਭੁੱਲ ਗਈ ਆ, ਉਹ ਇਸੇ ਮਾਮਲੇ 'ਚ ਫਸਿਆ ਸੀ, ਡੱਗ ਦੇ ਮਾਮਲੇ ਦੇ ਵਿੱਚ। ਕਿੱਥੇ ਅੱਜ ਰਾਜਦੀਪ ਹੈ ਹੀ ਨਹੀਂ, ਪਤਾ ਹੀ ਨਹੀਂ। ਸੂਬਾ ਸਰਕਾਰ ਕਹਿੰਦੀ ਸਾਨੂੰ ਪਤਾ ਨਹੀਂ ਉਹ ਇੱਥੇ ਆ ਕਿ ਬਾਹਰ ਆ, ਸਭ ਪਤਾ ਇਹਨਾਂ ਨੂੰ। ਜਿਹੜਾ ਸਰਪੰਚ ਰਾਣੋ ਦੇ ਕੇਸ ਦੇ ਵਿੱਚ, ਹਾਂ ਇਹਨਾਂ ਨੂੰ ਸਾਰਾ ਪਤਾ ਕਿੱਥੇ ਆ, ਲੇਕਿਨ ਆਪਣੇ ਮਹਿਕਮੇ ਦੇ ਬੰਦੇ ਨੂੰ ਬਚਾਉਣ ਦੇ ਲਈ ਇਹ ਪੂਰੇ ਤਰਲੋ ਮੱਛੀ ਹੋ ਜਾਂਦੇ ਆ, ਲੋਕਾਂ ਨੂੰ ਸਿਰਫ ਬੇਵਕੂਫ ਬਣਾਇਆ ਜਾਂਦਾ। ਹੁਣ ਇਹ ਜਿਹੜਾ ਆਪਣੇ ਕੋਲ ਰਿਸ਼ਪਾਲ ਸਿੰਘ ਆ, ਜੇ ਤੁਸੀਂ 2024 ਦਾ ਇੱਕ ਕੇਸ ਚੱਕੋ, ਇਹਦੇ ਉੱਪਰ ਨਾ 195 ਕਿਲੋ ਹੈਰੋਇਨ ਮਾਮਲੇ 'ਚ ਰਿਸ਼ਵਤ ਦਾ ਕੇਸ ਵੀ ਆ। ਕਿਹਨੂੰ ਹੈਗਾ ਯਾਦ? ਕੋਈ ਇਨਕੁਆਰੀ ਹੋਈ ਇਹਦੇ ਉੱਪਰ? ਫਾਈਲ ਇੱਦਾਂ ਹਜੇ ਵੀ ਦੱਬੀ ਪਈ ਆ, ਇਹ ਤਾਂ ਹੁਣ ਖੁੱਲੂਗੀ।
ਤੇ ਤੀਸਰਾ ਤੁਸੀਂ ਕਹਿੰਦੇ ਆ ਵੀ ਇਹ ਨੈਕਸਸ ਇਹਦਾ ਮਤਲਬ ਸਾਰਾ ਹੀ ਫਸਿਆ ਹੋਇਆ। ਇਹ ਗੱਲ ਜੇ ਤਾਂ CBI ਅੱਜ ਇੱਕ ਕੌਮ ਮਾਰ ਕੇ ਟੰਗ ਦੇਵੇ ਔਰ ਇੱਕ ਵੱਡਾ ਉੱਪਰੋਂ ਬੰਦਾ ਚੱਕ ਲਵੇ, ਉਹ ਮੈਂ ਵੱਡਾ ਬੰਦਾ ਪਤਾ ਕਿਹੜਾ ਕਹੂੰਗਾ? ਇਹ ਤਾਂ ਪ੍ਰਸ਼ਾਸਨ ਦੇ ਅੰਦਰ ਸਾਰੇ ਆਉਂਦੇ ਨੇ ਪੁਲਿਸ ਵਾਲੇ, ਚਾਹੇ ਉਹਦੇ ਵਿੱਚ DIG, ਚਾਹੇ ਉਹਦੇ ਵਿੱਚ AIG, ਚਾਹੇ ਜਿਹੜਾ ਮਰਜ਼ੀ ਕੋਈ ਸਬ ਇੰਸਪੈਕਟਰ ਜਾਂ SSP ਆ, ਇੱਕ ਟੌਪ ਦਾ ਲੀਡਰ ਜ਼ਰੂਰ ਬੈਠਾ ਹੋਊਗਾ। ਉਹ ਤੁਹਾਡਾ ਵਿਧਾਇਕ ਵੀ ਹੋ ਸਕਦਾ ਆ ਤੇ ਉਹ ਤੁਹਾਡਾ MP ਵੀ ਹੋ ਸਕਦਾ ਆ। ਅਸਲ 'ਚ ਇੱਕ ਵਾਰ ਜੇ ਉਹ ਟੰਗ ਹੋ ਜਾਵੇ ਨਾ, ਉਹ ਕਿਤੇ ਫਾਈਂਡ ਆਊਟ ਹੋ ਜਾਵੇ, ਠੀਕ ਹੈ, ਇੰਨੀ ਛੇਤੀ ਰੁਕਣਾ ਤਾਂ ਹੈ ਨਹੀਂਗਾ, ਲੇਕਿਨ 10-15 ਜਣਿਆਂ ਨੂੰ ਇਹ ਜ਼ਰੂਰ ਹੋਏਗਾ ਵੀ ਹਜੇ ਠੰਡ ਵਰਤ ਲਓ, ਕੰਮ ਤੱਤਾ ਆ। ਪਰ ਨਹੀਂ ਦੇਖੋ, ਇਹ ਆ ਕਿ ਚਲੋ ਵਧੀਆ ਹੋਇਆ ਇਹ ਇੱਦਾਂ ਦੇ ਹੋਣੇ ਚਾਹੀਦੇ ਆ, ਲੋਕਾਂ ਦੇ ਵਿੱਚ ਵੀ ਵਿਸ਼ਵਾਸ ਵੱਧਦਾ ਆ ਕਿ ਸਾਡੇ ਵੀ ਯਾਰ ਨਿਆਂ ਹੈਗਾ, ਲੋਕਤੰਤਰ ਹੈਗਾ। ਲੋਕਾਂ ਨੂੰ ਰੋਟੀ ਪਾਣੀ ਜਾਂ ਹੋਰ ਸੁਵਿਧਾਵਾਂ ਤੋਂ ਬਾਅਦ ਸਭ ਤੋਂ ਵਧੀਆ ਜਿਹੜੀ ਚੀਜ਼ ਜਾਂ ਵੱਡੀ ਚੀਜ਼ ਜਿਹੜੀ ਲੋੜ ਮਹਿਸੂਸ ਹੁੰਦੀ ਆ ਉਹ ਨਿਆਂ ਦੀ ਆ ਜੀ ਕਿ ਨਿਆਂ ਜਿਹੜਾ ਸਾਨੂੰ ਮਿਲਣਾ ਚਾਹੀਦਾ, ਅਤੇ ਨਿਆਂ ਦੇ ਲਈ ਉਹਨਾਂ ਨੂੰ ਪੁਲਿਸ ਕੋਲ ਜਾਣਾ ਪੈਂਦਾ। ਪੁਲਿਸ ਜਿਹੜੀ, ਕਿਉਂਕਿ ਪੁਲਿਸ ਜੇ ਆਪਣੀ ਕਾਰਵਾਈ ਕਰੂਗੀ ਫਿਰ ਹੀ ਉਹ ਕੋਰਟ ਤੱਕ ਜਾ ਸਕਦੇ ਆ। ਬਹੁਤ ਸਾਰੇ ਕੇਸ ਇੱਦਾਂ ਦੇ ਹੀ ਆ ਵੀ ਇਹ ਪੁਲਿਸ ਹੀ FIR ਹੀ ਨਹੀਂ ਦਰਜ ਕਰਦੀ, ਬੰਦਾ ਕੋਰਟ ਤੱਕ ਕਿੱਥੇ ਜਾਊਗਾ? ਕੋਰਟਾਂ ਜਿਹੜੀਆਂ ਆ ਇੰਨੀਆਂ ਜ਼ਿਆਦਾ ਪਹਿਲਾਂ ਹੀ ਜ਼ਿਆਦਾ ਫਿੱਲ ਹੋ ਚੁੱਕੀਆਂ, ਜਾਂ ਇਹਨਾਂ ਦੀਆਂ ਜਿਹੜੀਆਂ ਨਲਾਇਕੀਆਂ ਇੰਨੀਆਂ ਹੋ ਗਈਆਂ ਵੀ ਉਹਦੇ ਨਾਲ ਉਹ ਵੀ ਫੁੱਲ ਹੋਈਆਂ ਪਈਆਂ। ਦਲਜੀਤ ਜੀ, 'ਚ ਮੁੱਕਦੀ ਗੱਲ ਪਤਾ ਕੀ ਹੈ? ਜੇ ਤਾਂ ਇਹ ਸੱਚੀ ਉਹ ਜਿਹੜਾ TC ਵਾਲੇ ਉੱਪਰ ਕਹਿੰਦੇ ਨੇ ਬੇਰ ਆ ਜੇ ਕਿਤੇ ਉਹਦਾ ਹੱਥ ਪੈ ਜਾਵੇ, ਹਾਂਜੀ, ਪੰਜਾਬ ਦੇ ਲੋਕਾਂ ਨੂੰ ਤਸੱਲੀ ਬਹੁਤ ਹੋਊਗੀ। ਜਦੋਂ AIG ਇਹਨਾਂ ਨੇ ਚੱਕਿਆ ਰਿਸ਼ਪਾਲ ਸਿੰਘ, ਲੋਕਾਂ ਨੇ ਖੁਸ਼ੀ ਮਨਾਈ ਹੈ। ਮੈਂ ਦੱਸ ਦੇਵਾਂ, ਹੁਣ ਕੋਈ ਉਹਦਾ ਗੁੱਸਾ ਮਨਾਵੇ ਜਾਂ ਜਿਹੜਾ ਮਰਜ਼ੀ ਮਨਾਵੇ, ਲੋਕਾਂ ਨੇ ਖੁਸ਼ੀ ਮਨਾਈ ਹੈ ਕਿ ਜਾਂ ਹੁਣ ਟੰਗਿਆ, ਹੁਣ ਸਵਾਦ ਆਇਆ, ਕਿਉਂਕਿ ਲੋਕ ਦਰੜੇ ਪਏ ਸੀ। ਇਹਨਾਂ ਨੇ ਕਿੰਨੇ ਮੁੰਡਿਆਂ ਨੂੰ ਬਾਹਰ ਇਹਨਾਂ ਨੇ ਮਜਬੂਰਨ ਜਾਣਾ ਪੈ ਗਿਆ ਆਪਣਾ ਸੂਬਾ ਜਾਂ ਮੁਲਕ ਛੱਡ ਕੇ। ਇੱਕ ਇੰਡੀਅਨ ਐਕਸਪ੍ਰੈਸ ਦੇ ਵਿੱਚ, ਮੈਂ ਨਾਲੇ ਇਹਦਾ ਕਲੱਬ ਕਰ ਦੇਵਾਂ ਫਿਰ ਆਪਾਂ ਅਗਲੇ ਵਿਸ਼ੇ 'ਤੇ ਵੀ ਚੱਲਦੇ ਹਾਂ। ਇੰਡੀਅਨ ਐਕਸਪ੍ਰੈਸ ਦੇ ਵਿੱਚ ਇੱਕ ਆਰਟੀਕਲ ਜਾਂ ਕਹਿ ਲਓ ਜਾਂ ਕੁਛ ਵੀ ਇੱਕ ਰਿਪੋਰਟ ਛਪੀ ਆ, ਉਹਦੇ ਵਿੱਚ ਦੇਖੋ, ਮੈਂ ਇਹ ਨਹੀਂ ਕਹਿੰਦਾ ਸਾਰੀ ਪੁਲਿਸ ਮਾੜੀ ਆ। ਪੁਲਿਸ ਦੇ ਵਿੱਚ ਕੁਝ ਕਾਲੀਆਂ ਭੇਡਾਂ ਜਿਹੜੀਆਂ ਲੰਮੇ ਸਮੇਂ ਤੋਂ ਇਹਨਾਂ ਲੀਡਰਾਂ ਦੇ ਥੱਲੇ ਨਾ ਬੜੇ ਆਰਾਮ ਨਾਲ ਕੰਮ ਕਰੀ ਜਾ ਰਹੀਆਂ। ਸਰਕਾਰਾਂ ਬਦਲੀ ਜਾ ਰਹੀਆਂ ਲੇਕਿਨ ਇਹ ਸਾਰਾ ਕੰਮ ਉਹ ਕਰੀ ਜਾ ਰਹੇ ਆ। ਇਹ ਬੰਦੇ ਉਹਨਾਂ ਦੇ ਵਿੱਚੋਂ ਹੀ ਸੀਗੇ। ਲੋਕੀ ਖੁਸ਼ੀ ਇਸ ਕਰਕੇ ਮਨਾਉਂਦੇ ਆ ਕਿ ਰਿਟਾਇਰ ਬੰਦੇ ਨੂੰ ਵੀ ਲੈ ਵੀ ਚੱਕ ਲਿਆ, ਕੋਰਟ ਦੇ ਆਰਡਰ ਆਏ ਆ, ਚੱਕ ਲਿਆ ਆ। ਹੁਣ ਦੇਖੋ, ਜੇ ਉਹਨੇ ਕੁਛ ਕੀਤਾ ਹੋਇਆ, ਲੱਗਦਾ ਤਾਂ ਇਹੀ ਆ ਵੀ ਬਹੁਤ ਕੁਛ ਕੀਤਾ ਹੋਇਆ ਆ, ਤੇ ਫਿਰ ਲੋਕ ਵੀ ਸੁੱਖ ਦਾ ਸਾਹ ਲੈਣਗੇ। ਜਿਹੜੇ ਰਿਪੋਰਟ ਦੇ ਵਿੱਚ ਇੱਕ ਖਦਸ਼ਾ ਉਹਨਾਂ ਨੇ ਜ਼ਾਹਰ ਕੀਤਾ, ਜਿਹੜੇ ਸਾਡੇ ਨਾ ਨੌਜਵਾਨ ਮੁੰਡੇ ਜਿੱਦਾਂ ਇੰਸਪੈਕਟਰ ਪੜ੍ਹੇ ਲਿਖੇ ਹੁਣ ਦੇ ਟ੍ਰੇਨਿੰਗ ਲੈ ਕੇ ਭਰਤੀ ਹੋਏ ਆ, ਨੌਜਵਾਨ ਆ, ਹੱਟੇ ਕੱਟੇ ਵਧੀਆ ਜਾਣੀ ਤੰਦਰੁਸਤ ਆ, ਉਹਨਾਂ ਨੇ ਵਿੱਚ ਜਦੋਂ ਨਾਂ ਤਾਂ ਨਹੀਂ ਦੱਸੇ ਲੇਕਿਨ ਉਹਨਾਂ ਨੇ ਇਹ ਬਿਆਨੀਆਂ ਕੀਤਾ, ਕਹਿੰਦੇ ਨਸ਼ਾ ਖਤਮ ਕਰਨਾ ਪੰਜਾਬ 'ਚ ਕੋਈ ਵੱਡੀ ਗੇਮ ਨਹੀਂ ਹੈਗੀ। ਇਹ ਕਹਿੰਦੇ ਨੈਕਸਸ ਹੀ ਐਡਾ ਆ, ਸਾਨੂੰ ਕਹਿੰਦੇ ਤੁਸੀਂ 2-3 ਮਹੀਨੇ ਦੇ ਦਿਓ। ਜਿੱਦਾਂ ਇਹਨਾਂ ਨੂੰ ਖੁੱਲੀਆਂ ਪਾਵਰਾਂ ਦਿੱਤੀਆਂ, ਸਾਨੂੰ ਨਾ ਇੱਕ ਵਾਰ ਖੁੱਲੀ ਪਾਵਰ ਦੇ ਦਿਓ। ਪਾਵਰ ਸਾਨੂੰ ਕਹਿੰਦੇ ਕੀ ਚਾਹੀਦੀ ਹੈ ਕਿ ਜਿਹੜੇ ਉੱਪਰ ਇਹ ਬੈਠੇ ਆ ਸਾਡੇ, ਇਹਨਾਂ ਤੋਂ ਸਾਨੂੰ ਨਾ ਫਾਲਤੂ ਆਰਡਰ ਨਾ ਕੋਈ ਆਵੇ। ਬਸ ਸਾਨੂੰ ਇਹ ਕਹਿ ਦਿਓ ਕਿ ਨਸ਼ਾ ਖਤਮ ਕਰਨਾ। ਮੈਂ ਕਹਿੰਦੇ 3 ਮਹੀਨਿਆਂ ਦੇ ਵਿੱਚ ਅਸੀਂ ਸਾਰਾ ਕੁਝ ਸਾਫ਼ ਕਰ ਦਾਂਗੇ, ਸਾਰੇ ਇੱਥੇ ਬਿਠਾ ਦਿਆਂਗੇ। ਆਹ ਬੰਦੇ ਸੀਗੇ। ਸੋ ਦੇਖ ਲਓ, ਇੱਕ ਪਾਸੇ ਉਸੇ ਡਿਪਾਰਟਮੈਂਟ ਦੇ ਵਿੱਚੋਂ ਇੱਕ ਵਰਗਾ ਕਹਿ ਰਿਹਾ ਹੈ ਤੇ ਦੂਜੇ ਪਾਸੇ ਉਹ ਸਾਰੇ ਇੱਕ ਦੂਸਰੇ ਨੂੰ ਬਚਾਉਣ ਤੇ ਲੱਗੇ ਹੋਏ। ਇਹ ਬੜਾ ਗੁੰਝਲਾ ਜਿਹਾ ਮਸਲਾ ਹੈ, ਕਿਉਂਕਿ ਇੱਕ ਇਹ ਹੈ ਨਾ ਕਿ ਜਿਹੜੇ ਬੰਦੇ ਜਿੰਨੇ ਉੱਪਰ ਜਾਈ ਜਾਂਦੇ ਆ ਪੁਲਿਸ ਮਹਿਕਮੇ ਵਿੱਚ ਬਹੁਤ ਆ ਇਹ, ਕਿ ਜਿੰਨਾ ਸੀਨੀਅਰ ਹੋ ਗਿਆ, ਈਵਨ ਕਿ ਇਹ ਇੱਕ ਦੂਜੇ ਨੂੰ ਜਦੋਂ ਬੁਲਾਉਂਦੇ, ਛੋਟੇ ਆਪਣੇ ਤੋਂ ਅਧਿਕਾਰੀ ਨਾਲ ਗੱਲ ਕਰਦੇ ਆ, ਬਹੁਤ ਬਦਤਮੀਜੀ ਦੇ ਨਾਲ ਗੱਲ ਕਰਦੇ ਆ। ਕਈ ਵਾਰੀ ਇਹ ਵੀ ਸੁਣਨ ਨੂੰ ਮਿਲਿਆ ਵੀ ਗਾਲਾਂ ਵੀ ਕੱਢਦੇ ਆ। ਇਸ ਕਰਕੇ ਇਹਨਾਂ ਨੂੰ ਪਹਿਲਾਂ ਤਾਂ ਇਹ ਰੱਖਣਾ ਚਾਹੀਦਾ ਵੀ ਆਪਣੇ ਫਿਰ ਬਚਾਉਣ ਦੇ ਲਈ, ਜਿਹੜਾ ਨਲਾਇਕ ਬੰਦਾ ਉਹਨੂੰ ਬਚਾਉਣ ਦੇ ਲਈ ਪੂਰਾ ਜ਼ੋਰ ਲਾਉਂਦੇ ਆ। ਇਮਾਨਦਾਰ ਬੰਦਾ ਹੈ ਉਹਨੂੰ ਕਿਤੇ ਨਾ ਕਿਤੇ ਵਸਾ ਦਿੰਦੇ ਆ ਵੀ ਇਹ ਜਿਹੜਾ ਕਿ ਕੰਮਦਾਰ ਰਹੇ ਨਾ। ਅਤੇ ਜਿੱਦਾਂ ਪੁਲਿਸ ਵਾਲਿਆਂ ਦੇ ਉੱਤੇ ਆਪਾਂ ਗੱਲ ਕਰਦੇ ਆ, ਉੱਥੇ ਦਲਾਲਾਂ ਦੇ ਬਾਰੇ ਵੀ ਗੱਲ ਕਰਨੀ ਬੜੀ ਅਹਿਮ ਹੋ ਜਾਂਦੀ ਆ ਕਿ ਦਲਾਲ ਜਿਹੜੇ ਆ ਉਹ ਵੀ ਬੜੇ ਐਕਟਿਵ ਆ। ਜਿੱਦਾਂ ਹੁਣ ਕਿਰਸ਼ਾਨੂ ਆ, ਅਤੇ ਉਹਨੂੰ ਵੀ ਕਹਿੰਦੇ ਆ ਵੀ ਬਹੁਤ ਬੰਦੇ ਜਿਹੜੇ ਜੇਲ੍ਹ ਦੇ ਵਿੱਚ ਮਿਲਣ ਆ ਰਹੇ ਆ ਜੀ। ਦਲਾਲਾਂ ਦੀ ਤੁਸੀਂ ਗੱਲ ਕੀਤੀ ਹੈ, ਇਹਦੀ ਵੀ ਵੱਡੀ ਅਖਬਾਰ ਨੇ ਇਹਦੇ ਉੱਪਰ ਆਰਟੀਕਲ ਬਣਾਇਆ। ਉਹਨਾਂ ਨੇ ਇਹਦੇ ਵਿੱਚ ਸਾਫ਼ ਖਦਸ਼ੇ ਜ਼ਾਹਰ ਕਰਤੇ ਆ। ਕਹਿੰਦੇ ਵੀ ਜਿਹੜਾ ਪੰਜਾਬ ਦਾ ਸੂਬਾ ਸਰਕਾਰ ਦਾ ਸਿਸਟਮ ਆ ਨਾ, ਮਤਲਬ ਕਿ ਬਿਲਕੁਲ ਖਤਮ ਹੋ ਚੁੱਕਾ ਆ। ਨਾ ਪ੍ਰਸ਼ਾਸਨ ਚੱਲ ਰਿਹਾ ਆ, ਅਤੇ ਨਾ ਹੀ ਜਿਹੜੇ ਇਹਨਾਂ ਦੇ ਮੰਤਰੀ ਵਗੈਰਾ ਜਾਂ ਵਿਧਾਇਕ ਵਗੈਰਾ, ਨਾ ਹੀ ਉਹਨਾਂ ਦੀ ਕੋਈ ਸੁਣਵਾਈ ਹੋ ਰਹੀ ਆ। ਜੇ ਉਹਨਾਂ ਨੂੰ ਆਰਡਰ ਕੋਈ ਪਾਸ ਕਰਦੇ ਤਾਂ ਇਹ ਵੀ ਮੂਹਰੇ ਕੋਈ ਐਡੀ ਤਵੱਜੋ ਨਹੀਂ ਦਿੰਦੇ। ਵਜ੍ਹਾ ਕੀ ਬਣੀ ਹੋਈ ਆ? ਇਹਨਾਂ ਦੋਨੇ ਹੀ ਧਿਰਾਂ ਨੂੰ ਕਾਣਾ ਕੀਤਾ ਹੋਇਆ ਇਹਨਾਂ ਦਲਾਲਾਂ ਨੇ, ਇਹਨਾਂ ਮਾਫੀਆ ਨੇ। ਇਹ ਦਲਾਲ ਬੇਸਿਕਲੀ ਕੀ ਆ ਦਲਜੀਤ ਜੀ? ਮਾਫੀਏ ਨੇ। ਸੋ ਇਹ ਮਾਫੀਏ ਇੰਨੇ ਕੁ ਜ਼ਿਆਦਾ ਤਾਕਤਵਰ ਹੋਏ ਹੋਗਾ, ਇਹਨਾਂ ਨੇ ਉਹਨਾਂ ਨੂੰ ਵੀ ਚੁੰਗਲ 'ਚ ਲਿਆ ਹੋਇਆ ਅਤੇ ਇਹਨਾਂ ਨੂੰ ਵੀ ਚੁੰਗਲ 'ਚ ਲਿਆ ਹੋਇਆ। ਇਹ ਦੋਨੇ ਹੀ ਫਸਾਏ ਹੋਏ ਨੇ ਅਤੇ ਸਾਰਾ ਇਹ ਤੰਤਰ ਐਵੇਂ ਹੀ ਚੱਲਣ ਡਿਆ ਆ। ਸੋ ਇਹ ਹੁਣ ਕਿਰਸ਼ਾਨੂ ਜਿਹੜਾ ਇਹਨਾਂ ਨੇ ਚੱਕ ਲਿਆ ਆ, ਮੈਨੂੰ ਲੱਗਦਾ ਕਿ ਬਹੁਤ ਵੱਡੇ ਖੁਲਾਸੇ ਹੋਣਗੇ। ਇਸੇ ਕਰਕੇ ਆਪਣੇ ਵਿਜ਼ਟਰ ਦੇ ਉੱਪਰ ਇਹਨਾਂ ਨੇ ਹਦਾਇਤ ਕਾਇਮ ਕੀਤੀ ਹੈ ਕਿ ਇਹਨਾਂ ਨੇ ਦੇਖਿਆ ਕਿ ਇਹਨੂੰ
ਵੀ ਹੁਣ ਮਿਲਣ ਬਹੁਤ ਤਕੜੇ ਤਕੜੇ ਬੰਦੇ ਆਣ ਡਏ ਨੇ, ਲੀਡਰ ਵੀ ਨੇ ਤੇ ਇੱਧਰ ਪੁਲਿਸ ਦੇ ਮੁਖੀ ਵੀ ਹੁਣ। ਇਹਦਾ ਮਤਲਬ ਜਿਹੜਾ ਬੰਦੇ ਨੂੰ ਡਰ ਆ ਉਹ ਬੰਦੇ ਨੂੰ ਮਿਲਣ ਆਣ ਡਿਆ। ਉਹ ਕਹਿੰਦੇ ਵੀ ਜਿਹੜਾ ਵਿਜ਼ਟਰ ਆਉਂਦਾ ਆ, ਚਾਹੇ ਕੋਈ ਤਕੜਾ ਆ ਮਾੜਾ ਆ, ਉਹਦੀ ਫੋਟੋ ਸ਼ਨਾਖਤੀ ਕਰੋ, ਫੋਟੋ ਲਾਓ, ਉਹਦਾ ਸਾਰਾ ਐਡਰੈਸ ਐਡਰੂਸ ਲਾਓ, ਪਲੱਸ ਉਹਦੀ ਵੀਡੀਓ ਰਿਕਾਰਡਿੰਗ ਨਾਲ ਲਾਓ, ਤੇ ਬਾਅਦ 'ਚ ਦੇਖੋ ਉਹਨਾਂ ਨੂੰ ਖੰਗਾਲ ਕੇ ਕਿ ਇਹ ਗੱਲਾਂ ਬਾਤਾਂ ਕੀ ਕਰਕੇ ਗਏ ਆ ਜੀ। ਤੇ ਜਿਹੜਾ ਪੇ ਕਮਿਸ਼ਨ ਦੀ ਬੜੀ ਹਰ ਵਾਰੀ ਆ ਜਾਂਦਾ ਆ ਕਿ ਜਿਹੜੀ ਪੇ ਕਮਿਸ਼ਨ ਆ 7ਵਾਂ ਜਿਹੜਾ ਖਤਮ ਤੇ 8ਵਾਂ ਹੁਣ ਸ਼ੁਰੂ ਹੋ ਜਾਣਾ ਆ ਸੈਂਟਰ ਸਰਕਾਰ ਦੇ ਵੱਲੋਂ, ਕਿ ਤਨਖਾਹਾਂ ਜਿਹੜੀਆਂ ਰਿਵਿਊ ਕਰਨੀਆਂ। ਤਨਖਾਹਾਂ ਜਦੋਂ ਰਿਵਿਊ ਕਰਨੀਆਂ ਆ ਦੈਟ ਮੀਨਸ ਕਿ ਹਮੇਸ਼ਾ ਹੁੰਦਾ ਹੀ ਆ ਵੀ ਚਲੋ ਮਹਿੰਗਾਈ ਵਧੀ ਆ ਤੇ ਹੁਣ ਜਿਹੜਾ ਆ ਵਧਾਉਣੀਆਂ ਚਾਹੀਦੀਆਂ ਆ ਜੀ। ਵੈਸੇ ਤਾਂ ਸਟੇਟ ਤੇ ਸੈਂਟਰ ਦੀਆਂ ਜਿਹੜੀਆਂ ਜੋਬਾਂ ਹੈਗੀਆਂ ਉਹਨਾਂ ਦੇ ਵਿੱਚ ਪਹਿਲਾਂ ਹੀ ਫਰਕ ਹੈਗਾ ਆ ਕਿ ਸਟੇਟ ਨੂੰ ਇਹ ਅਧਿਕਾਰ ਹੈਗਾ ਕਿ ਅਸੀਂ ਉਹਨਾਂ ਦੀ ਗੱਲ ਮੰਨਣੀ ਆ ਜਾਂ ਅਸੀਂ ਆਪਣਾ ਰਿਵਿਊ ਦੇਣਾ ਆ। ਇਹ ਵੀ ਪਾਇਆ ਗਿਆ ਹੈ ਕਿ ਜਿਹੜੀਆਂ ਪੰਜਾਬ ਦੇ ਵਿੱਚ ਤਨਖਾਹਾਂ ਆ ਉਹ ਸੈਂਟਰ ਦੇ ਨਾਲੋਂ ਜ਼ਿਆਦਾ ਆ। ਤੇ ਇਸ ਵਾਰ ਕਿੱਦਾਂ ਆ ਕਿ 8ਵਾਂ ਕਮਿਸ਼ਨ ਲਾਗੂ ਜਿਹੜਾ ਹੋਣ ਲੱਗਾ, ਇਹਦਾ ਕੋਈ ਪੰਜਾਬ ਦੇ ਮੁਲਾਜ਼ਮਾਂ ਨੂੰ ਕੋਈ ਫਾਇਦਾ ਹੋਏਗਾ? ਦੇਖੋ ਦਲਜੀਤ ਜੀ, ਇਹ ਜਿਹੜਾ 8ਵਾਂ ਪੇ ਕਮਿਸ਼ਨ ਆ ਇਹਦੀ ਸਿਫਾਰਿਸ਼ ਕੀਤੀ ਹੈ ਕੇਂਦਰ ਨੇ ਜੀ, ਠੀਕ ਆ ਜੀ। ਇਹ 10 ਸਾਲ ਬਾਅਦ ਆਉਂਦਾ ਹੁੰਦਾ ਜੀ, ਤੇ ਇਹਦਾ ਮਤਲਬ 26 ਦੇ ਵਿੱਚ ਇਹ ਲਾਗੂ ਹੋਏਗਾ। ਵੈਸੇ ਤਾਂ ਨੋਟੀਫਿਕੇਸ਼ਨ ਤਾਂ ਜਨਵਰੀ ਦੇ ਵਿੱਚ ਆ ਗਿਆ ਸੀਗਾ। ਪਹਿਲਾਂ ਇਹ ਮੰਨਿਆ ਜਾਂਦਾ ਸੀਗਾ, ਜੇ ਆਪਾਂ ਪਿਛਲੇ ਕੁਝ ਸਾਲਾਂ ਦੀ ਗੱਲ ਕਰੀਏ, ਕਿ ਜਿਹੜਾ ਪੰਜਾਬ ਦਾ ਪੇ ਕਮਿਸ਼ਨ ਹੈ ਨਾ, ਬਲਕਿ ਉਹਦਾ ਜਿਹੜਾ ਰੇਟ ਹੁੰਦਾ ਆ ਸੈਲਰੀ ਦਾ, ਉਹ ਕੇਂਦਰ ਨਾਲੋਂ ਜ਼ਿਆਦਾ ਵਧੀਆ ਹੁੰਦਾ। ਇਸ ਕਰਕੇ ਜਿਹੜੇ ਯੂਟੀ ਵਾਲੇ ਹੁੰਦੇ ਸੀਗੇ ਆਪਣੇ ਚੰਡੀਗੜ੍ਹ ਵਾਲੇ, ਉਹ ਉਹਨਾਂ ਦੀ ਆਖ ਇਹੀ ਹੁੰਦੀ ਸੀ ਵੀ ਆਪਾਂ ਉੱਥੇ ਫਿੱਟ ਹੋ ਜਾਈਏ ਜਿੱਥੇ ਪੰਜਾਬ ਦਾ ਪੇ ਕਮਿਸ਼ਨ ਸਾਡੇ 'ਤੇ ਲਾਗੂ ਹੋ ਜਾਵੇ ਜਾਂ ਆਪ ਮੰਗ ਲਈਏ। ਇਸ ਟਾਈਮ ਜਿਹੜੀ ਸੂਬਾ ਸਰਕਾਰ ਆ ਉਹ ਮੰਦਹਾਲੀ ਦੇ ਵਿੱਚ ਹੀ ਆ, ਠੀਕ ਹੈ ਜੀ। ਸੈਲਰੀਆਂ ਦੇਣੀਆਂ ਜਾਂ ਜਿਹੜੀਆਂ ਪੈਨਸ਼ਨਾਂ ਦੇਣੀਆਂ, ਉਹਦੇ ਲਈ ਜਿਹੜੇ ਫੰਡ ਆ ਇਹਨਾਂ ਦੇ ਤਕਰੀਬਨ ਹੱਥ ਖੜੇ ਪਏ ਆ। ਸਾਡੀ ਸੂਬਾ ਸਰਕਾਰ ਨੇ ਇਸ ਵਾਰ ਕੀ ਕਿਹਾ ਆ, ਕਿਉਂਕਿ ਇਹਨਾਂ ਦੇ ਹੱਥ 'ਚ ਕੁਛ ਹੈ ਨਹੀਂ ਸੀਗਾ, ਹੁਣ ਕਹਿੰਦੇ ਵੀ ਅਸੀਂ ਆਪਣਾ ਪੇ ਕਮਿਸ਼ਨ ਬਣਾਉਣਾ ਨਹੀਂ ਹੈਗਾ। ਇਹ ਪਹਿਲੀ ਵਾਰ ਹੋਇਆ ਕਿ ਅਸੀਂ ਆਪਣਾ ਪੇ ਕਮਿਸ਼ਨ ਨਹੀਂ ਬਣਾਉਣਾ ਹੈਗਾ, ਜੋ ਕੇਂਦਰ ਲਾਗੂ ਕਰੂਗਾ ਅਸੀਂ ਉੱਥੇ ਲਾ ਦਾਂਗੇ। ਹੁਣ ਜਿਹੜੇ ਵਰਕਰ ਨੇ ਉਹਨਾਂ ਨੂੰ ਐਂ ਲੱਗਦਾ ਵੀ ਹਮੇਸ਼ਾ ਪੰਜਾਬ ਦਾ ਜ਼ਿਆਦਾ ਹੁੰਦਾ ਸੀਗਾ, ਇਹਨਾਂ ਦਾ ਥੋੜ੍ਹਾ ਘੱਟ ਹੁੰਦਾ ਸੀ। ਪਰ ਪਿਛਲੇ 2-3 ਸਾਲਾਂ ਦਾ ਤੁਸੀਂ ਗੌਰ ਕਰਕੇ ਦੇਖਿਓ, ਪੰਜਾਬ ਵਾਲੇ ਤਾਂ ਆਪਣੇ ਡੀਏ ਦੀ ਟੀਏ ਦੀ ਤਾਂ ਕਿਸ਼ਤਾਂ ਅੱਗੇ ਪਾਉਂਦੇ ਹੁੰਦੇ ਸੀਗੇ, ਕਿਉਂਕਿ ਇਹਨਾਂ ਕੋਲ ਪੈਸਾ ਨਹੀਂ ਹੁੰਦਾ ਸੀਗਾ ਜੀ। ਇਸ ਟਾਈਮ ਜਿਹੜਾ ਕੇਂਦਰ ਦਾ ਪੇ ਕਮਿਸ਼ਨ ਹੋਏਗਾ ਨਾ, ਉਹ ਪੰਜਾਬ ਨਾਲੋਂ ਬਿਹਤਰ ਹੀ ਆ। ਸੋ ਇਸ ਕਰਕੇ ਇਹਨਾਂ ਦੀਆਂ ਥੋੜ੍ਹੀਆਂ ਬਾਸ਼ਾਂ ਛੜੀਆਂ ਹੋਈਆਂ ਵੀ ਚਲੋ ਕੋਈ ਨਹੀਂ, ਹੁਣ ਤਾਂ ਆਪ ਹੀ ਇਹ ਮੰਨਦੇ ਪਏ ਆ, ਆਉਣ ਦਿਓ, ਅਸੀਂ ਤਾਂ ਮੰਗਣਾ ਕੀ ਆ, ਹੁਣ ਤਾਂ ਲਾਗੂ ਹੀ ਇਹ ਹੋਣਾ ਆ। ਪਰ ਇੱਥੇ ਹੁਣ ਸਾਨੂੰ ਥੋੜ੍ਹਾ ਜਿਹਾ ਇਹ ਦੇਖਣਾ ਪਊਗਾ ਵੀ ਜਿਹੜਾ ਇੱਕ ਪਾਸੇ ਦਾ ਤੁਸੀਂ ਕਹਿੰਦੇ ਕਿ ਸਾਡਾ ਪੇ ਕਮਿਸ਼ਨ ਦਾ ਮਤਲਬ ਕਿ ਉਹ ਤਨਖਾਹਾਂ ਹੀ ਵਧਣੀਆਂ, ਹੋਰ ਤਾਂ ਇਨਕਰੀਮੈਂਟ ਹੁਣ ਤੁਹਾਡੀ ਇਹ ਵਧੇਗਾ, ਟੀਏ ਵਧੇਗਾ, ਪਤਾ ਨਹੀਂ ਹੋਰ ਕਿੰਨਾ ਕੁਛ ਵੱਧ ਜਾਏਗਾ। ਸਾਡੀ ਜਿਹੜੀ ਅਫਸਰਸ਼ਾਹੀ ਆ ਜਾਂ ਜਿਹੜੇ ਇਹ ਕੰਮ ਕਰਦੇ ਆ, ਜਦੋਂ ਤਾਂ ਪੇ ਕਮਿਸ਼ਨ ਆਉਂਦਾ ਉਦੋਂ ਤੋਂ ਬੜੀਆਂ ਅਸੀਂ ਬਾਦਸ਼ਾਹ ਛਿੜ ਜਾਂਦੀਆਂ, ਬੜੀਆਂ ਹੁੱਬਾਂ ਮਾਰਦੇ ਕਿ ਹਾਂਜੀ ਹਾਂਜੀ ਲਿਆਓ ਅਸੀਂ ਚੂਜ਼ ਕਰਾਂਗੇ ਇਹ ਚੱਕਣਾ ਕਿ ਇਹ ਚੱਕਣਾ। ਪਰ ਜਦੋਂ ਤੁਹਾਡੀਆਂ ਜ਼ਿੰਮੇਵਾਰੀਆਂ ਦੇ ਬਾਬਤ ਕੋਈ ਕਮਿਸ਼ਨ ਆਉਂਦਾ ਆ ਕਿ ਤੁਸੀਂ ਕੰਮ ਕਿੰਨਾ ਕਰਦੇ ਹੋ ਸਾਲ ਦੇ ਵਿੱਚ, ਪੰਜਾਬ ਦਾ ਤਾਂ ਹਾਲਾਤ ਇਹ ਆ 365 ਦਿਨਾਂ ਦੇ ਵਿੱਚ 103 ਜਾਂ 4 ਤਾਂ ਇਹਨਾਂ ਦੀਆਂ ਸੈਟਰਡੇ ਸੰਡੇ ਹੁੰਦੇ ਆ, ਬਾਕੀ ਛੁੱਟੀਆਂ ਪਾ ਕੇ ਤੁਸੀਂ ਮੰਨ ਕੇ ਚੱਲਿਓ ਦਲਜੀਤ ਜੀ 150 ਦਿਨ ਇਹ ਕੰਮ ਹੀ ਨਹੀਂ ਕਰਦੇ। ਫਿਰ ਜਿਹੜੇ ਬਾਕੀ ਦਾ ਦਿਨ ਬਚਿਆ ਉਹ 'ਚੋਂ ਵੀ ਇਹਨਾਂ ਨੇ ਫੁੱਲੋਂ ਮਾਰਨੀਆਂ ਆਉਂਦੀਆਂ। ਤਨਖਾਹਾਂ ਤੁਸੀਂ ਸਾਰੇ 365 ਦਿਨ ਦੀਆਂ ਲੈਣੀਆਂ ਆ, ਉਹਨਾਂ ਤੇ ਤਾਂ ਗੱਲੇ ਨਾ ਕਰੋ। ਸੋ ਜਦੋਂ ਇਹਨਾਂ ਦੀ ਕਾਰਜਕਾਰੀ ਦੇ ਵਿੱਚ ਕੋਈ ਇਨਕਰੀਮੈਂਟ ਜਾਂ ਕੋਈ ਕਮਿਸ਼ਨ ਲੈ ਕੇ ਆਉਣਾ ਆ, ਉਦੋਂ ਇਹ ਵਿਰੁੱਧ ਹੋ ਜਾਂਦੇ ਆ। ਜਦੋਂ ਪੇ ਕਮਿਸ਼ਨ ਆਉਣਾ ਆ, ਆਉਣ ਦਿਓ ਜੀ, ਆਉਣ ਦਿਓ। ਸੋ ਇਹ ਦਰਅਸਲ ਇਹ ਵੀ ਜਿੱਦਾਂ ਕਹਿੰਦੇ ਨੇ ਵੀ ਸਬਸਿਡੀਆਂ ਕਿਸੇ ਸੂਬੇ ਨੂੰ ਖਾਣੀਆਂ ਆ, ਇਹ ਤੁਸੀਂ ਵੀ ਨਾ ਇਹ ਸੂਬੇ ਨੂੰ ਹੀ ਖਾਣ ਡਏ ਆ। ਤੁਹਾਨੂੰ ਵੀ ਬਿਲਕੁਲ, ਜਦੋਂ ਇੰਨਾ ਕੋ ਖਰਚ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ, ਚਾਹੇ ਉਹ ਡਾਕਟਰ ਆ ਚਾਹੇ ਹੋਰ ਮੁਲਾਜ਼ਮ ਆ। ਹੁਣ ਤੁਸੀਂ ਦੇਖੋ ਵੀ ਤਨਖਾਹਾਂ ਇੰਨੀਆਂ ਮੋਟੀਆਂ ਦਿੱਤੀਆਂ ਜਾਂਦੀਆਂ, ਪੁਲਿਸ ਵਾਲਿਆਂ ਦੀ ਗੱਲ ਕਰ ਲਓ, ਕਿਸੇ ਮਹਿਕਮੇ ਚਲੇ ਜਾਓ, ਚਾਹੇ ਸਰਕਾਰੀ ਦਫ਼ਤਰ ਆ, ਸਰਕਾਰੀ ਹਸਪਤਾਲ ਆ, ਉੱਥੇ ਇੱਕ ਆਮ ਬੰਦੇ ਦੇ ਨਾਲ ਕਿੱਦਾਂ ਟਰੀਟ ਕਰਦੇ, ਕਿੱਦਾਂ ਬੋਲਬਾਣੀ ਇਹਨਾਂ ਦੀ ਕਿੱਦਾਂ ਦੀ ਆ। ਜਾਣੀ ਇੱਦਾਂ ਲੱਗਦੇ ਆ ਵੀ ਜਦੋਂ ਸਰਕਾਰੀ ਜੋਬ ਮਿਲ ਜਾਂਦੀ ਹੈ, ਸ਼ਾਇਦ ਇਸੇ ਕਰਕੇ ਅਸੀਂ ਭਾਰਤੀ ਲੋਕ ਚਾਹੁੰਦੇ ਹੀ ਸਰਕਾਰੀ ਜੋਬ ਹੁੰਦੇ ਆ, ਬਈ ਕੰਮ ਸਾਨੂੰ ਇੰਨਾ ਕਰਨਾ ਨਹੀਂ ਪੈਣਾ, ਤਨਖਾਹਾਂ ਜਿਹੜੀਆਂ ਵੱਜੀਆਂ ਸਾਨੂੰ ਆਈ ਜਾਂਦੀਆਂ ਕਰਕੇ ਆ ਵੀ ਮਾਨਸਿਕਤਾ ਹੀ ਬਣ ਗਈ ਨਾ ਵੀ ਜੋਬ ਸਰਕਾਰੀ ਚਾਹੀਦੀ ਆ, ਪਰ ਨਿਆਣੇ ਅਸੀਂ ਪ੍ਰਾਈਵੇਟ ਸਕੂਲ 'ਚ ਪਾਉਣੇ ਆ ਜਾਂ ਕੋਈ ਸਿਹਤ ਵਿਗੜਦੀ ਆ ਤੇ ਅਸੀਂ ਇਲਾਜ ਵੀ ਪ੍ਰਾਈਵੇਟ 'ਚ ਕਰਵਾਉਣਾ ਆ, ਲੇਕਿਨ ਤਨਖਾਹਾਂ ਅਸੀਂ ਸਰਕਾਰੀ ਨੌਕਰੀ ਤੋਂ ਲੈਣੀਆਂ ਆ, ਕਿਉਂਕਿ ਉੱਥੇ ਕੋਈ ਪੈਰ ਵੀ ਨਹੀਂ, ਜ਼ਿੰਮੇਵਾਰੀ ਹੈ ਨਹੀਂ, ਕਿਉਂਕਿ ਉੱਥੇ ਅਸੀਂ ਵਿਰੁੱਧ ਜਾ ਕੇ ਖੜ ਜਾਣਾ ਆ। ਪਰ ਸਾਡੇ ਜਿਹੜਾ ਤੰਤਰ ਬਣਿਆ ਹੋਇਆ ਆ, ਸਾਡੀ ਗੱਲ ਕਰਨ ਦਾ ਮੁੱਦਾ ਇਹ ਆ, ਨੁਕਸ ਨਹੀਂ ਅਸੀਂ ਕੱਢ ਰਹੇ, ਅਸੀਂ ਇਹ ਕਹਿ ਰਹੇ ਹਾਂ ਕਿ ਇਹਦੇ ਵਿੱਚ ਸੁਧਾਰ ਹੋਣਾ ਚਾਹੀਦਾ। ਅਸੀਂ ਵਿਦੇਸ਼ਾਂ ਦੇ ਵਿੱਚ ਬੈਠੇ ਹਾਂ, ਉੱਥੋਂ ਛੱਡ ਕੇ ਸਾਨੂੰ ਇੱਥੇ ਆਉਣਾ ਪਿਆ ਇਸੇ ਚਾਹਤ ਦੇ ਵਿੱਚ ਕਿ ਸਾਡਾ ਜਿਹੜਾ ਉੱਥੇ ਦਾ ਸਿਸਟਮ ਆ ਉਹ ਇੰਨਾ ਵਧੀਆ ਨਹੀਂ ਹੈਗਾ, ਜਾਂ ਆਉਣ ਵਾਲੀ ਜਨਰੇਸ਼ਨ ਦੇ ਵਿੱਚ ਅਸੀਂ ਕੀ ਸੁਧਾਰ ਹੀ ਨਹੀਂ ਕਰਨਾ ਕਿ ਜਿੱਦਾਂ ਅਸੀਂ ਆਪਣੀ ਲਾਈਫ ਕੀਤੀ ਆ, ਸਾਡੇ ਦਾਦੇ ਪੜਦਾਦਿਆਂ ਨੇ ਕੱਟੀ ਆ ਇੱਕ ਨਿਆਂ ਦੀ ਉਡੀਕ ਦੇ ਵਿੱਚ, ਕਿ ਅਸੀਂ ਵੀ ਉਸੇ ਲਾਈਨ ਦੇ ਵਿੱਚ ਜਾਂ ਸਾਡੀ ਅਗਲੀ ਜਨਰੇਸ਼ਨ ਉਸੇ ਲਾਈਨ ਦੇ ਵਿੱਚ ਲੱਗ ਜਾਊਗੀ। ਇਸ ਕਰਕੇ ਇਸ ਤੰਤਰ ਦੇ ਉੱਤੇ
ਜਿਹੜੀ ਗੱਲ ਕਰਨੀ ਆ ਜ਼ਰੂਰ ਬਣਦੀ ਆ। ਤੇ ਜੇ ਕੋਈ ਬੋਲਾਂਗੇ ਤਾਂ ਹੀ ਕੋਈ ਕੁੰਡਾ ਖੋਲਾਂਗੇ। ਤੇ ਮਿਲਾਂਗੇ ਹੁਣ ਅਗਲੇ ਵੀਕ ਇੰਡੋਜ਼ ਪ੍ਰਾਈਮ ਦੇ ਅਗਲੇ ਐਪੀਸੋਡ ਵਿੱਚ। ਉਦੋਂ ਤੱਕ ਮੈਨੂੰ ਦਲਜੀਤ ਸਿੰਘ ਨੂੰ ਤੇ ਨਾਲ ਮੇਰੇ ਸਹਿਯੋਗੀ ਹਰਜੀਤ ਲਸਾੜਾ ਜੀ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।